अस्सलाम वालेकुम नाज़रीन, प्रोग्राम गूढ़ी गल लतीफ़ चौधरी दे नाल मैं तुहाडा मेज़बान एहसन कामरे। नाज़रीन, अज DGISPR लैफ्टिनेंट जनरल अहमद शरीफ चौधरी ने प्रेस कॉन्फ्रेंस की है और एक गैर मामूली प्रेस कॉन्फ्रेंस है जी अज तो पहले सानू इन्ना कैटेगोरिकली चीज़ां जिहड़ियां ने उस तरह नज़र नहीं आईयां पाकिस्तान के कौमी सलामती और सियासी मामलात के हवाले नाल। उन्होंने अज बानी PTI नूं कौमी सलामती वास्ते खतरा करार दिता और उस तो बाद उन्होंने यह भी कहा कि एक बयानिया जिहड़ा बयान बनाया जाता है जिहड़ा कि इंडिया ते अफगानिस्तान तो भी उहदी उस तो बाद उन्होंने एंपलीफाई किया जाता। ਇਹਦੇ ਨਾਲ होर बहुत सारे मामलात के उत्ते उन्होंने गल की। उन्होंने अफगानिस्तान के हवाले नाल, ख्वारिज के हवाले नाल, पाकिस्तान के इंटरनल सिक्योरिटी के हवाले नाल, फिर जी नैरेटिव वॉर जी बयानी की जंग चल रही है ये हवाले नाल भी उन्होंने गलबात की है। तो बहुत सारिया गल्लां जिहड़ियां उन्होंने अज की प्रेस कॉन्फ्रेंस अहाता किया। तो चलने आ लतीफ़ चौधरी साहब वाल तो उन्होंने गल करने आ कि जिहड़ा इस वक्त एक नवी जी डिवेलपमेंट हुई है और फौज ने इस तरह मतलब खुल के कुछ चीज़ों के उत्ते इजहार किया। तो एक ही मामलात ने जी चोई साहब अस्सलाम वालेकुम। वालेकुम सलाम, की हाल चाल? ठीक ठाक, तुसीं सुनाओ? ठीक, बस फर्स्ट क्लास है, ठीक ठाक है। कल जोए साहब तुसीं दो गल्लां कीतियां नहीं ਜਿਹੜੇ ਦੋ ਗੱਲਾਂ ਮੈਨੂੰ ਲੱਗਿਆ ਕਿ ਉਹ ਨਾ ਬਹੁਤ ਖਾਸ ਕੀਤੀਆਂ ਨੇ। ਉਹ ਮੈਨੂੰ ਲੱਗਦਾ ਕਿ ਕਿਤੇ ਤੁਹਾਡੇ ਕੋਲ ਪਹਿਲੇ ਕੋਈ ਜਿਹੜੀ ਨਾ ਕੁਚੂਆ ਰਿਪੋਰਟ ਆ ਗਈ ਸੀ ਕਿ ਇੱਕ ਤੁਸੀਂ ਨੈਰੇਟਿਵ ਵਾਰ ਦੇ ਉੱਤੇ ਗੱਲ ਕੀਤੀ ਕਿ ਵੀ ਇਹ ਜਿਹੜਾ ਇੱਕ ਪੂਰੀ ਜੰਗ ਹੈ ਨੈਰੇਟਿਵ ਦੀ, ਠੀਕ ਹੈ। ਦੂਜਾ ਤੁਸੀਂ ਕਿਹਾ ਕਿ ਹੁਣ ਜਿਹੜਾ ਕੌੜੀਆਂ ਗੱਲਾਂ ਜਿਹੜੀਆਂ ਨੇ ਉਹ ਹੋਣਗੀਆਂ ਗੂੜੀ ਗੱਲ ਦੇ ਨਾਲ, ਤੇ ਅੱਜ ਤੇ ਗੱਲਾਂ ਕਾਫੀ ਕੌੜੀਆਂ ਸਾਨੂੰ ਲੱਗੀਆਂ। ਹਾਂ, ਗੱਲਾਂ ਵੈਸੇ ਮੇਰਾ ਅੱਜ ਵੀ ਮੌਕਫ ਹੈਗਾ ਕਿ ਜਿਹੜਾ DGISPR ਸਾਹਿਬ ਨੇ ਕੌੜੀਆਂ ਤੇ ਨਹੀਂ ਕੀਤੀਆਂ, ਗੂੜੀਆਂ ਗੱਲਾਂ ਜ਼ਰੂਰ ਕੀਤੀਆਂ ਨੇ। ਇਹਨਾਂ ਦੇ ਵਿੱਚ ਜਿਹੜਾ ਕਹਿੰਦੇ ਨੇ ਨਾ ਜਾਣਨ ਵਾਲਿਆਂ ਵਾਸਤੇ ਬਹੁਤ ਕੁਛ ਮੌਜੂਦ ਹੈ ਔਰ ਉਹਨਾਂ ਨੇ ਜਿੱਥੇ ਜਿੱਥੇ ਗੱਲ ਕਰਨੀ ਸੀ ਜਾਂ ਜਿਨ੍ਹਾਂ ਕਾਰਨਰਸ ਨੂੰ ਗੱਲ ਪਹੁੰਚਾਣੀ ਸੀ ਤੇ ਉਹਨਾਂ ਨੇ ਉਹ ਗੱਲ ਯਕੀਨਨ ਉਹਨਾਂ ਤੱਕ ਪਹੁੰਚ ਗਈ ਹੈ ਔਰ ਜਿਸ ਲਹਿਜੇ 'ਤੇ ਉਹ ਗੱਲ ਪਹੁੰਚਾਈ ਗਈ ਹੈ ਉਸ ਲਹਿਜੇ ਦੀ ਜਿਹੜੀ ਸਖਤੀ ਹੈ ਔਰ ਉਸ ਲਹਿਜੇ ਦਾ ਜਿਹੜਾ ਇੱਕ ਅਜ਼ਮ ਹੈਗਾ ਉਹ ਵੀ ਉਹਨਾਂ ਤੱਕ ਪਹੁੰਚ ਚੁੱਕਿਆ। ਤੇ ਮਸਲਾ ਉਹੀ ਆਂਦਾ ਹੈ ਕਿ ਦੇਖੋ ਕਿ ਜਿਸ ਵਕਤ ਇਹ ਗੱਲ ਸਾਨੂੰ ਇਹ ਸਵਾਲ ਹੈ ਵੇ ਕਿ ਇਹ ਗੱਲਾਂ ਕਰਨ ਦੀ ਨੌਬਤ ਕਿਉਂ ਆਈ, ਇੱਥੋਂ ਤੱਕ ਜਾਣ ਦੀ ਨੌਬਤ ਕਿਉਂ ਆਈ ਕਿ ਪਾਕ ਫੌਜ ਦੇ ਤਰਜਮਾਨ ਨੂੰ ਜਾਂ ਪਾਕ ਫੌਜ ਨੂੰ ਖੁਦ ਇਹ ਚੀਜ਼ਾਂ ਦੀ ਆ ਕੇ ਗੱਲ ਕਰਨੀ ਪਈ। ਕਿਉਂਕਿ ਇੱਕ ਗੱਲ ਨਹੀਂ ਨਾ ਕੀਤੀ, ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ ਇਹਦੇ ਅੰਦਰ। ਤੇ ਉਹਨਾਂ ਨੇ ਜਿਹੜੀ ਵੈਪਨਾਈਜੇਸ਼ਨ ਆਫ ਨੈਰੇਟਿਵ ਦੀ ਵੀ ਗੱਲ ਕੀਤੀ ਜਿਹੜੀ ਅਸੀਂ ਕਰ ਰਹੇ ਮੋਸਟ ਡੇਂਜਰਸ ਥਿੰਗ, ਔਰ ਇਹ ਪਾਕਿਸਤਾਨ ਦੇ ਉੱਤੇ ਮੁਸੱਲਤ ਹੈ। ਸਾਨੂੰ ਇੱਕ ਲੋਕਾਂ ਨੂੰ ਇਸ ਚੀਜ਼ ਦਾ ਸ਼ਾਇਦ ਅਦਰਾਕ ਨਹੀਂ ਹੈਗਾ, ਬਲਕਿ ਬਹੁਤ ਸਾਰੇ ਜਿਹੜੇ ਸਾਡੇ ਮੀਡੀਆ ਮੈਨ ਨੇ ਉਹਨਾਂ ਨੂੰ ਵੀ ਇਸ ਚੀਜ਼ ਦਾ ਜਾਂ ਤੇ ਅਦਰਾਕ ਨਹੀਂ ਹੈਗਾ। ਅਗਰ ਅਦਰਾਕ ਹੈ ਤੇ ਫਿਰ ਉਹ ਇਹਦਾ ਪਾਰਟ ਐਂਡ ਪਾਰਸਲ ਹੋਣਗੇ। ਕੁਛ ਦੇਖੋ ਕੁਛ ਵੀ ਨਹੀਂ ਕਿਹਾ ਜਾ ਸਕਦਾ ਨਾ ਕਿਸੇ ਚੀਜ਼ ਦੇ। ਉਹਨਾਂ ਨੂੰ ਅਦਰਾਕ ਹੈ ਜਾਂ ਨਹੀਂ, ਲੇਕਿਨ DGISPR ਨੇ ਕਿਹਾ ਕਿ ਸਾਨੂੰ ਪਤਾ ਹੈ, ਸਾਨੂੰ ਪਤਾ ਹੈ ਕਿ ਨੈਰੇਟਿਵ ਜਿਹੜਾ ਕਿਸ ਤਰ੍ਹਾਂ ਬਣਾਇਆ ਜਾਏ, ਇਹ ਮਾਮਲਾਤ ਕਿਸ ਕਰਵਟ ਜਾ ਰਹੇ ਨੇ, ਕਿਸ ਰੁਖ ਦੇ ਉੱਤੇ ਜਾ ਰਹੇ ਨੇ। ਕਿ ਉਹਨਾਂ ਨੇ ਦੇਖੋ ਜੋ ਪਿਛਲੇ ਦਿਨੋਂ ਜੋ ਕੁਛ ਹੋਇਆ ਬਾਨੀ PTI ਦੇ ਸਿਹਤ ਦੇ ਹਵਾਲੇ ਨਾਲ ਜੋ ਮਾਮਲਾਤ ਹੋਏ ਔਰ ਉਹਦੇ ਬਾਅਦ ਉਸ ਰੱਦੇ ਅਮਲ ਦੇ ਵਿੱਚ ਜੋ ਕੁਛ ਕਿਹਾ ਗਿਆ ਉਹਦੇ ਹਵਾਲੇ ਦੇ ਨਾਲ, ਦੇਖੋ ਰਿਪੋਰਟਾਂ ਕੀ ਸਨ। ਇਹ ਨੌਬਤ ਅਗਰ ਸਿਕਿਉਰਿਟੀ ਰਿਸਕ ਉਹਨਾਂ ਨੇ ਕਰਾਰ ਦਿੱਤਾ ਹੈ ਤੇ ਬਾਨੀ ਸਾਹਿਬ PTI ਨੂੰ, ਤੇ ਇਹ ਇੱਕ ਪੂਰਾ ਪਿੱਛੇ ਅਮਲ ਹੈਗਾ। ਪਿੱਛੇ ਅਮਲ ਕੀ ਹੈਗਾ ਉਹ ਅਮਲ ਸਾਨੂੰ ਦੇਖਣਾ ਚਾਹੀਦਾ। ਉਹ PTI ਦੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਵੀ ਇਹ ਆਖਰ ਦੇਖੋ ਨਾ ਕਿ ਇੱਥੋਂ ਤੱਕ ਨੌਬਤ ਕਿਉਂ ਆਈ ਹੈ। ਨੰਬਰ 1 ਕਿ ਬਾਨੀ PTI ਦੀ ਸਿਸਟਰਸ ਦੇ ਇੰਟਰਵਿਊਜ਼, ਠੀਕ ਹੈ, ਔਰ ਉਹ ਇੰਟਰਵਿਊਜ਼ ਦੇ ਉੱਤੇ ਅਸੀਂ ਵੀ ਗੱਲ ਕੀਤੀ ਹੈ। ਅਸੀਂ ਉਹਨਾਂ ਦਾ ਇੱਕ ਥੋੜ੍ਹਾ ਜਿਹਾ ਰੱਖਿਆ ਵੀ ਹੈ ਕਿ ਚਲੋ ਉਹ ਗੈਰ ਸਿਆਸੀ ਖਵਾਤੀਨ ਨੇ, ਅਸੀਂ ਇੱਕ ਲੀਵਰੇਜ ਦਿੰਦੇ ਹਾਂ ਜਿਸ ਲਈ ਕਿ ਜੀ ਉਹਨਾਂ ਨੂੰ ਪਤਾ ਨਹੀਂ ਜਾਂ ਇਹੋ ਜਿਹੀਆਂ ਚੀਜ਼ਾਂ ਦਾ ਨਹੀਂ ਇਹ ਗੱਲ। ਲੇਕਿਨ ਸਵਾਲ ਇਹ ਹੈਗਾ ਕਿ ਤੁਸੀਂ ਜਿਸ ਵਕਤ ਜਾ ਕੇ ਬਹੁਤ ਹਾਇਰ ਲੈਵਲ ਦੇ ਮਾਮਲਾਤ ਉੱਤੇ ਇੱਕ ਐਸੀ ਡਿਸਕਸ਼ਨ ਔਰ ਇੱਕ ਐਸੀ ਬਹਿਸ ਦਾ ਆਗਾਜ਼ ਕਰੋਗੇ ਔਰ ਉਸ ਮੀਡੀਆ ਦੇ ਉੱਤੇ ਕਰੋਗੇ ਜਿਹੜੇ ਪਾਕਿਸਤਾਨ ਦੇ ਨਾਲ ਅਨਾਦ ਰੱਖਦੇ ਨੇ, ਜਿਨ੍ਹਾਂ ਦੀ ਸ਼ਨਾਖਤ ਜਿਹੜੀ ਹੈ ਉਹ ਐਂਟੀ ਪਾਕਿਸਤਾਨ ਹੈ ਔਰ ਐਂਟੀ ਆਰਮੀ ਹੈ। ਯਾਨੀ ਇੱਕ ਬਿਆਨੀਆ ਬਣਾਉਣ ਦੀ ਕੋਸ਼ਿਸ਼, ਬਿਆਨੀਆ ਬਣਾਉਣ ਵਾਸਤੇ ਕੀਤੀ ਗਈ। ਮਗਰ ਤੁਸੀਂ ਅਰਨਬ ਗੋਸਵਾਮੀ ਨੂੰ ਕੌਣ ਨਹੀਂ ਜਾਣਦਾ ਉਸ ਬੰਦੇ ਨੂੰ। ਉਹਦੇ ਉਹ ਈਵਨ ਇੰਡੀਆ ਦੇ ਉੱਤੇ ਜਿਹੜੀਆਂ ਇੰਡੀਅਨ ਨੈਸ਼ਨਲ ਕਾਂਗਰਸ ਹੈ ਇਹ ਉਹਦੇ ਬਾਰੇ ਦੇ ਵਿੱਚ ਕੀ ਕਹਿੰਦੀਆਂ ਨੇ ਇਹ ਕਿਹਨੂੰ ਨਹੀਂ ਪਤਾ। ਔਰ ਜਿਹੜੇ ਇੰਡੀਅਨ
ਪ੍ਰੋਗਰੈਸਿਵ ਐਲੀਮੈਂਟ ਹੈ ਉੱਥੋਂ ਦਾ, ਉਹ ਉਹਨਾਂ ਲੋਕਾਂ ਦੇ ਬਾਰੇ ਦੇ ਵਿੱਚ ਕੀ ਕਹਿੰਦਾ। ਕੁਝ ਲੋਕ ਉੱਥੇ ਇਸ ਤਰ੍ਹਾਂ ਦੇ ਸਾਫਤ, ਉਹ ਕੋਈ ਐਸਾ ਮੈਂ ਉਹਨੂੰ ਸਾਫੀ ਵੀ ਨਹੀਂ ਕਹਿੰਦਾ, ਉਹ ਮਾਲਕ ਸਾਫੀ ਹੈ, ਠੀਕ ਹੈ ਨਾ ਜੀ। ਪੈਸੇ ਵਾਲੇ ਲੋਕ ਨੇ, ਉਹ ਬੈਠ ਕੇ ਉੱਥੇ ਕਰਦੇ ਨੇ ਉਹ ਗੱਲਾਂ, ਤੇ ਉਹਨਾਂ ਦਾ ਸਾਰਿਆਂ ਨੂੰ ਪਤਾ, ਉਹਨਾਂ ਦਾ ਕੰਮ ਹੀ ਹਰ ਵਕਤ ਪ੍ਰੋਪੇਗੈਂਡਾ ਕਰਨਾ। ਔਰ ਦੂਸਰਾ ਜਿਹੜੇ ਦੂਸਰੇ ਵੀ ਇੰਟਰਵਿਊ ਦਿੱਤੇ ਗਏ ਨੇ ਉਹਨਾਂ ਦਾ ਵੀ ਦੇਖ ਲਓ ਤੁਸੀਂ, ਉਹਦਾ ਤੇ ਕੀ ਉਹਨਾਂ ਵਾਸਤੇ ਤੇ ਅੱਲਾ ਨੇ ਮੌਕਾ ਦੇ ਦਿੱਤਾ ਨਾ ਉਹਨਾਂ ਨੂੰ, ਤੇ ਕਿ ਇੱਕ ਬੰਦਾ ਪਾਕਿਸਤਾਨ ਤੋਂ ਆ ਗਿਆ ਔਰ ਪਾਕਿਸਤਾਨ ਦੀ ਵੱਡੀ ਪਾਰਟੀ ਦਾ, ਤੇ ਉਹ ਉਹਨਾਂ ਦੀ ਮਰਜ਼ੀ ਦੀਆਂ ਸਾਰੀਆਂ ਗੱਲਾਂ ਕਰ ਰਿਹਾ ਹੋਵੇ, ਤੇ ਹੋਰ ਕੀ ਚਾਹੀਦਾ ਜੀ। ਤੇ ਉਹਨਾਂ ਨੇ ਉਸ ਮੌਕੇ ਤੋਂ ਪੂਰਾ ਫਾਇਦਾ ਚੁੱਕਿਆ ਔਰ ਪਾਕਿਸਤਾਨ ਆਰਮੀ ਦੇ ਖਿਲਾਫ ਔਰ ਉਹਦੇ ਖਿਲਾਫ ਜੋ ਕਰਵਾਉਣਾ ਚਾਹੁੰਦੇ ਸਨ ਉਹਨਾਂ ਨੇ ਉਹ ਗੱਲਾਂ ਉਹ ਕਹੀਆਂ। ਤੇ ਐਨਜੀ ਮੈਂ ਉਹ ਯਲਦਾ ਹਕੀਮ ਦੀ ਵੀ ਗੱਲ ਕੀਤੀ ਸੀ, ਤੇ ਬੜੀ ਤਫਸੀਲੀ ਦੱਸਦਾ ਅਫਗਾਨਿਸਤਾਨ ਨਾਲ ਵੀ ਤਾਲੁਕ ਦੱਸਦਾ, ਉਹ ਅਫਗਾਨ ਨਯਾਦ ਹੈ, ਅਫਗਾਨ ਨਯਾਦ ਸਨ ਔਰ ਈਵਨ ਪਾਕਿਸਤਾਨ 'ਚ ਵੀ ਰਹਿ ਕੇ ਗਈ ਹੈ, ਠੀਕ ਹੈ ਨਾ। ਤੇ ਉਹਨਾਂ ਇਹ ਅਰੇਂਜਮੈਂਟ ਜਿਹੜਾ ਦੱਸਦਾ ਹੈ ਚੀਜ਼ਾਂ ਦਾ, ਕੁਝ ਚੀਜ਼ਾਂ ਪਰਦਾ ਹੁੰਦੀਆਂ ਨੇ ਕਿ ਤੁਸੀਂ ਅਗਰ ਇੰਟਰਵਿਊ ਵੀ ਦੇਣੇ ਸਨ ਤੇ ਹੋਰ ਉੱਥੇ ਗੈਰ ਜਾਨਬਦਾਰ ਜਾਂ ਬੜੇ ਕੱਦ ਕਾਠ ਦੇ ਸਾਫੀ ਕਰਨ ਥਾਪਰ ਵਰਗੇ ਉੱਥੇ ਜਰਨਲਿਸਟ ਮੌਜੂਦ ਨੇ ਇੰਡੀਆ ਦੇ ਵਿੱਚ, ਤੇ ਤੁਸੀਂ ਉਹਦਾ ਵੀ ਤੇ ਇੰਤਖਾਬ ਕਰ ਸਕਦੇ ਸੀ ਨਾ। ਕਈ ਪਾਕਿਸਤਾਨੀ ਜਰਨਲਿਸਟਾਂ ਨੇ ਰਿਕੁਐਸਟ ਕੀਤੀ ਸਾਨੂੰ ਦਿਓ ਇੰਟਰਵਿਊ, ਉਹਨਾਂ ਨੇ ਨਹੀਂ ਦਿੱਤਾ। ਮਤਲਬ ਕਿ ਫਿਰ ਤੁਸੀਂ ਇੱਥੋਂ ਫਿਰ ਸ਼ਕੂਕੋ ਸ਼ਬਾਤ ਤੇ ਜਨਮ ਲੈਂਦੇ ਨੇ। ਤੁਸੀਂ ਤੁਸੀਂ ਆਪਣੇ ਆਪ ਨੂੰ ਫਿਰ ਇਹ ਛੁਪਾ ਨਹੀਂ ਸਕਦੇ ਕਿ ਗੈਰ ਸਿਆਸੀ ਆ ਤੇ ਗੈਰ ਇਸ ਚੀਜ਼ ਦੇ ਨਾਲ ਅਸੀਂ ਆਪਣੇ ਆਪ ਨੂੰ ਬਚਾ ਨਹੀਂ ਸਕਦੇ। ਸਾਡੀ ਤੇ ਬੜੀ ਸਾਨੂੰ ਦੁੱਖ ਦੇ ਨਾਲ ਇਹ ਗੱਲ ਕਰਨੀ ਪੈਂਦੀ ਹੈ, ਖਾਸ ਤੌਰ ਤੇ ਜਿਸਲੇ ਅਸੀਂ ਪਾਕਿਸਤਾਨ ਦੇ ਔਰ ਪਾਕਿਸਤਾਨੀ ਲੋਕਾਂ ਦੇ ਬਾਰੇ 'ਚ ਕੋਈ ਗੱਲ ਕਰੀਏ ਤੇ ਸਾਨੂੰ ਇੱਕ ਉਹਦੀ ਤਕਲੀਫ ਵੀ ਹੁੰਦੀ ਹੈ ਕਿ ਦੇਖੋ ਨਾ ਕਿ ਨਹੀਂ ਕਰਨਾ ਚਾਹੀਦਾ। ਤਕਲੀਫ, ਦੁੱਖ, ਪਰੇਸ਼ਾਨੀ ਹਰ ਚੀਜ਼ ਹੁੰਦੀ ਹੈ, ਸਾਡੇ ਲੋਕਾਂ ਦੇ ਨਾਲ ਵੀ ਹੁੰਦੀ ਹੈ ਤੇ ਇਸ ਜਗ੍ਹਾ ਦੇ ਉੱਤੇ। ਤੇ ਇਹ ਅਫਗਾਨਿਸਤਾਨ ਦੀ ਜ਼ਹਿਰਨਾਕੀ ਉਹ ਸਾਡੇ ਵਾਸਤੇ ਹਿੰਦੁਸਤਾਨ ਤੋਂ ਵੀ ਜ਼ਿਆਦਾ ਹੈ, ਠੀਕ ਹੈ ਨਾ। ਅਫਗਾਨ ਮਹਾਜਰੀਨ ਦੇ ਮਾਮਲੇ ਤੇ ਵੀ ਉਹਨਾਂ ਨੇ ਗੱਲ ਕੀਤੀ ਕਿ ਵੀ ਉਹ ਲੱਖਾਂ ਮਹਾਜਰੀਨ ਜਿਹੜੇ ਨੇ ਉੱਥੇ ਭੇਜੇ, ਲੇਕਿਨ ਕੇਪੀ ਤੋਂ ਮਹਾਜਰੀਨ ਵਾਪਸ ਨਹੀਂ ਗਏ। ਤੇ ਵਾਏ ਮਗਰ ਜਿਹੜਾ ਕੇਪੀ ਦੇ ਵਜ਼ੀਰ ਆਲਾ ਸਾਹਿਬ ਨੇ ਇਸ ਵਕਤ, ਤਾਂ ਉਹ ਪਾਕਿਸਤਾਨ ਦੇ ਸੂਬੇ ਦੇ ਵਜ਼ੀਰ ਆਲਾ ਨੇ ਨਾ, ਉਹ ਕੁਨੜ ਦੇ, ਖੋਸਤ ਦੇ ਤੇ ਜ਼ਾਬਲ ਦੇ ਉਥੋਂ ਦੇ ਵਜ਼ੀਰ ਆਲਾ ਤੇ ਨਹੀਂ ਹੈਗਾ, ਠੀਕ। ਪਾਕਿਸਤਾਨ ਦੀ ਸਟੇਟ ਦੇਗਾ, ਤੁਹਾਨੂੰ ਪਾਕਿਸਤਾਨ ਦੀ ਸਟੇਟ ਪੈਸੇ ਦੇ ਰਹੀ ਹੈ ਬਤੌਰ ਵਜ਼ੀਰ ਆਲਾ ਜਨਾਬ ਨੂੰ। ਜਿਹੜੀਆਂ ਤਨਖਾਹਾਂ ਮਿਲ ਰਹੀਆਂ ਨੇ, ਜਿਹੜੀਆਂ ਅਮਰਾਤ ਮਿਲ ਰਹੀਆਂ ਨੇ, ਜਿਹੜੀਆਂ ਤੁਸੀਂ ਗੱਡੀਆਂ ਚਲਾ ਰਹੇ ਹੋ, ਜਿਹੜੀਆਂ ਤੁਸੀਂ ਮੀਟਿੰਗਾਂ ਕਰਦੇ ਹੋ ਤੇ ਉੱਠਦੇ ਹੋ ਤੇ ਇਸਲਾਮਾਬਾਦ ਅੱਡੇ, ਰਾਵਲਪਿੰਡੀ ਅਡਿਆਲਾ ਆ ਜਾਂਦੇ ਹੋ, ਇਹ ਸਾਰਾ ਖਰਚਾ ਪਾਕਿਸਤਾਨ ਪੇ ਕਰ ਰਿਹਾ। ਇਹ ਅਫਗਾਨ ਮਹਾਜਰੀਨ ਨਹੀਂ ਤੁਹਾਨੂੰ ਦੇ ਰਹੇ, ਜਾਂ ਤਾਂ ਅਫਗਾਨਿਸਤਾਨ ਦੀ ਗੌਰਮੈਂਟ ਨਹੀਂ ਤੁਹਾਨੂੰ ਅਦਾ ਕਰ ਰਹੀ। ਕੇਪੀ ਦੇ ਜਿਹੜੇ ਮਿਨਿਸਟਰ ਨੇ, ਉਥੋਂ ਦੇ ਜਿਹੜੇ ਅਰਕਾਨ ਅਸੈਂਬਲੀ ਨੂੰ ਜਿਹੜੀਆਂ ਤਨਖਾਹਾਂ ਮਿਲ ਰਹੀਆਂ ਨੇ, ਜੋ ਪੈਸਾ ਮਿਲ ਰਿਹਾ ਉਹ ਪਾਕਿਸਤਾਨ ਦੇ ਖਜ਼ਾਨੇ 'ਚੋਂ ਮਿਲ ਰਿਹਾ, ਪਾਕਿਸਤਾਨ ਦੇ ਆਵਾਮ ਦੇ ਪੈਸਿਆਂ ਦੇ ਵਿੱਚੋਂ ਮਿਲ ਰਿਹਾ। ਉਹ ਅਫਗਾਨਿਸਤਾਨ ਦੇ ਲੋਕਾਂ ਵਾਸਤੇ ਨਹੀਂ ਮਿਲ ਰਿਹਾ, ਜਾਂ ਅਫਗਾਨ ਮਹਾਜਰੀਨ ਨਹੀਂ ਉਹਨਾਂ ਨੂੰ ਦੇ ਰਹੇ। ਇਹ ਉਹਨਾਂ ਨੂੰ ਮੱਦੇਨਜ਼ਰ ਰੱਖਣਾ ਚਾਹੀਦਾ ਹੈ। ਜਿਹੜੀ ਉਹਨਾਂ ਨੇ ਪੁਰਾਣਾ ਇੱਕ ਇਕਤਰਫਾ ਕਿਸਮ ਦੀ ਟ੍ਰੈਫਿਕ ਚਲਾਈ, ਇਹ ਉਹਨਾਂ ਦੇ ਹੱਕ ਦੇ ਵਿੱਚ ਬਿਹਤਰ ਨਹੀਂ ਹੈਗੀ, ਨਾ ਹੀ ਪਾਕਿਸਤਾਨ ਦੇ ਵਾਸਤੇ ਬਿਹਤਰ ਹੈ, ਨਾ ਸੂਬੇ ਦੇ ਕੇਪੀ ਦੇ ਆਵਾਮ ਵਾਸਤੇ ਬਿਹਤਰ ਹੈ। ਕੇਪੀ ਦੇ ਆਵਾਮ ਅਮਨ ਚਾਹੁੰਦੇ ਨੇ, ਤੁਹਾਨੂੰ ਇਸ ਵਾਸਤੇ ਵੋਟ ਦਿੱਤੇ ਨੇ, ਤੁਹਾਨੂੰ ਇਸ ਵਾਸਤੇ ਉੱਥੇ ਹੁਕਮਰਾਨ ਬਣਾਇਆ ਕਿ ਤੁਸੀਂ ਅਮਨ ਵਾਸਤੇ ਗੱਲ ਕਰੋ। ਤੁਸੀਂ ਇਸ ਵਾਸਤੇ ਨਹੀਂ ਕੀਤਾ ਕਿ ਤੁਸੀਂ ਵਫਾਕ ਦੇ ਨਾਲ ਜਾ ਕੇ ਲੜਾਈ ਸ਼ੁਰੂ ਕਰ ਦਿਓ, ਜਾਂ ਤੁਸੀਂ ਆਪਣੇ ਖਾਰਜਾ ਪਾਲਿਸੀ ਆਪਣੇ ਹੱਥ 'ਚ ਲੈ ਕੇ ਕਹੋ ਕਿ ਜੀ ਅਸੀਂ ਆਪ ਮੁਲਾਕਾਤ ਕਰਨੀ ਹੈ, ਅਸੀਂ ਅਫਗਾਨਿਸਤਾਨ ਦੇ ਨਾਲ ਜਾ ਕੇ ਮੁਲਾਕਾਤ ਆਪ ਕਰਨੀ। ਤੂੰ ਐਡਾ ਤੁਸੀਂ ਤੇਰਾ ਅਸਰ ਰਸੂਖ ਹੁੰਦਾ ਤੇ ਅਫਗਾਨਿਸਤਾਨ 'ਚ ਤੂੰ ਅਮਨ ਨਾ ਕਰਾ ਲੈਂਦਾ, ਠੀਕ। ਬਈ ਅਗਰ ਅਫਗਾਨਿਸਤਾਨ ਛੱਡੋ, ਤੁਸੀਂ ਸੂਬੇ 'ਚ ਅਮਨ ਕਰਾ ਲੈਂਦਾ। ਜੀ ਭਾਈ ਸਾਹਿਬ ਹੋਰਾਂ ਦੇ ਅੱਡੇ ਇੱਥੇ ਗੰਡਾਪੁਰ ਸਾਹਿਬ ਵੀ ਉੱਥੇ ਬੜਕਾ ਮਾਰਦੇ ਰਹੇ ਨੇ, ਤੇ ਅੱਜ ਇਹ ਵੀ ਜਿਹੜੇ ਅਫਰੀਦੀ ਸਾਹਿਬ ਨੇ ਇਹ ਵੀ ਕਰਦੇ। ਜੇ ਤੁਹਾਡੇ 'ਚ ਇੰਨੀ ਪਾਵਰ, ਐਡੀ ਤੁਹਾਡੇ 'ਚ ਕੈਲੀਬਰ, ਐਡੀ ਤਾਕਤ ਹੁੰਦੀ ਤੁਹਾਡੇ 'ਚ, ਤੇ ਤੁਸੀਂ ਜਾ ਕੇ ਤੇ ਉੱਥੇ ਅਫਗਾਨਿਸਤਾਨ ਦੇ ਵਿੱਚ ਕਰ ਨਾ ਲੈਂਦੇ ਕਿ ਵੀ ਯਾਰ ਬੰਦ ਕਰੋ ਇੱਥੇ, ਤੁਸੀਂ ਖਬਰਦਾਰ ਜੇ ਇੱਧਰ ਆਏ ਤੇ। ਦੇਖੋ ਹੁਣ ਤੁਹਾਡੇ 'ਚ ਹਿੰਮਤ ਹੈ ਨਹੀਂ, ਤੁਸੀਂ ਬਤੌਰ ਆਲਾਕਾਰ ਫਿਰ ਇਹਦਾ ਮਤਲਬ ਇਹ ਕੰਮ ਕਰਦੇ ਹੋ ਕਿ ਉਹਨਾਂ ਦੇ ਨਾਲ ਹਮਾਇਤ ਕਿਸ ਗੱਲ ਤੋਂ ਕਰਦੇ ਹੋ। 12 ਕਰੋੜ 26 ਕਰੋੜ ਆਵਾਮ ਹੈ, 25 ਕਰੋੜ ਆਵਾਮ ਹੈ, ਇੱਕ ਪਾਸੇ ਆਵਾਮ ਦੇ ਮੁਫਾਦਾਤ ਨੇ, ਆਵਾਮ ਦੀ ਗੱਲਬਾਤ ਹੈ, ਤੇ ਤੁਸੀਂ ਚਾਰ ਬੰਦੇ ਉੱਠ ਕੇ ਕਹੀ ਜਾਓ ਔਰ ਬੜੇ ਦਲੇਰੀ ਦੇ ਨਾਲ ਕਹੀ ਜਾਓ, ਤੁਹਾਨੂੰ ਇਹ ਡਰ ਹੀ ਨਾ ਹੋਵੇ ਕਿ ਸਾਨੂੰ ਪੁੱਛਣ ਵਾਲਾ ਕੋਈ ਨਹੀਂ ਹੈਗਾ। ਕਿੰਨੀ ਵੱਡੀ ਹੈ ਗੱਲ। ਪਾਕਿਸਤਾਨ ਦੇ ਵਿੱਚ ਕੋਈ ਬੰਦਾ ਇਸ ਤਰ੍ਹਾਂ ਦੀ ਹਰਕਤ ਕਰ ਸਕਦਾ ਕਿ ਸਾਰੇ ਪਾਕਿਸਤਾਨ ਦੇ ਵਿੱਚੋਂ ਅਫਗਾਨ ਮਹਾਜਰੀਨ ਕੱਢੇ ਜਾ ਰਹੇ ਨੇ, ਤੁਸੀਂ ਉੱਥੇ ਲੈ ਕੇ ਬੈਠੇ ਹੋ, ਉਹਨਾਂ ਨੂੰ ਪ੍ਰਾਹੁਣੇ ਬਣਾਇਆ ਕਿਉਂ ਬਈ? ਤੇ ਨਾਲੇ ਦਹਿਸ਼ਤਗਰਦੀ ਇੱਥੇ ਹੋ ਰਹੀ ਹੈ, ਪਤਾ ਵੀ ਲੱਗ ਰਿਹਾ। ਉਹਨਾਂ ਨੂੰ ਬੰਦਾ ਪੁੱਛੇ ਤੁਹਾਨੂੰ ਕਿ ਵੀ ਕਿਸੇ ਹੋਰ ਮੁਲਕ 'ਚ ਭੇਜਿਆ ਜਾ ਰਿਹਾ, ਤੁਹਾਨੂੰ ਕਾਲੇ ਪਾਣੀ ਭੇਜਿਆ ਜਾ ਰਿਹਾ, ਜਾਂ ਕਾਂਗੋ ਦੇ ਵਿੱਚ ਕਿਧਰੇ ਭੇਜਿਆ ਜਾ ਰਿਹਾ ਕਿ ਤੁਸੀਂ ਜਿੱਧਰੋਂ ਆਏ ਹੋ, ਜਹਾਂ ਦੀ ਖਾ ਕੇ ਤੇ ਉਧਰ ਹੀ ਭੇਜਿਆ ਜਾ ਰਿਹਾ ਨਾ, ਉਸੇ ਜ਼ਮੀਨ 'ਚ ਜਾਓ, ਆਪਣੇ ਘਰ ਕੰਮ ਕਰੋ ਜਾ ਕੇ। ਇੱਥੋਂ ਦੇ ਲੋਕਾਂ ਨੂੰ ਵੀ ਤੁਸੀਂ ਤੰਗ ਕੀਤਾ ਹੋਇਆ, ਔਰ ਇੱਥੇ ਜੋ ਕੁਝ ਮਾਮਲਾਤ ਹੋ ਰਹੇ ਨੇ ਉਹ ਸਾਰਿਆਂ ਨੂੰ ਪਤਾ ਹੈ। ਤੇ ਇਹ ਨੈਰੇਟਿਵ ਜਿਹੜਾ ਹੈ, ਇਹ ਬਿਆਨੀਆਂ ਜਿਹੜਾ ਬਣਾਉਣਾ ਪਾਕਿਸਤਾਨ ਦੇ ਅੰਦਰ ਰਹਿ ਕੇ, ਪਾਕਿਸਤਾਨ ਦੀਆਂ ਜੜ੍ਹਾਂ ਕੱਟਣੀਆਂ। ਉਹ ਦੇਖੋ, ਕੋਈ ਬੰਦਾ ਅਗਰ ਇਹ ਹਰਕਤ ਕਰ ਰਿਹਾ, ਕੋਈ ਪਾਕਿਸਤਾਨ ਦੇ ਵਿੱਚ ਰਹਿੰਦਾ
ਪਾਕਿਸਤਾਨ ਦੀ ਬਾਉਂਡਰੀਜ਼ ਨੇ। ਬਿਲਕੁਲ ਇੱਕ ਹਰ ਮੁਲਕ ਦੀ ਬਾਉਂਡਰੀਆਂ ਹੁੰਦੀਆਂ ਨੇ, ਉਹ ਬਾਉਂਡਰੀ ਉਸ ਸਟੇਟ ਦੇ ਅੰਦਰ ਜਿਹੜੇ ਲੋਕ ਰਹਿ ਰਹੇ ਨੇ ਉਸ ਸਟੇਟ ਦੇ ਮਾਲਕ ਨੇ, ਉਸ ਸਟੇਟ ਦੇ ਵਿੱਚ ਨੇ। ਨਾਲੇ ਉਸ ਸਟੇਟ ਦੇ ਰਿਆਸਤ ਦਾ ਕਾਨੂੰਨ ਨੇ, ਉਹਦੇ ਬਾਉਂਡ ਨੇ, ਉਹਦੇ ਬਿਲਕੁਲ ਉਹਦੇ ਬਾਉਂਡ ਨੇ, ਉਹਨਾਂ ਨੇ ਬਾਉਂਡ ਦੇਖੋ ਕੇਪੀ ਦੇ ਅੰਦਰੋਂ। ਮਗਰ ਮੌਲਾਨਾ ਫਜ਼ਲੁਰ ਰਹਿਮਾਨ ਸਾਹਿਬ ਵੀ ਇਹੋ ਹੀ ਕਰਨਗੇ, ਉਹ ਜਿਹੜੇ ਉਹ ਗਚਕਜ਼ਈ ਸਾਹਿਬ, ਸੌਰੀ ਉਹ ਅਚਕਜ਼ਈ ਸਾਹਿਬ। ਅੱਛਾ, ਵੈਸੇ ਅੱਜ ਕੱਲ ਉਹ ਗਰੰਟਰ ਬਣੇ ਨੇ ਖਾਨ ਸਾਹਿਬ ਦੇ, ਉਹ ਖਾਨ ਸਾਹਿਬ ਦੇ, ਉਹ ਬੰਦਾ ਉਹਨਾਂ ਦੀ ਗਾਰੰਟੀ ਕੌਣ ਦੇ ਰਿਹਾ? ਵੈਸੇ ਤੁਹਾਡੀ ਆਪਣੀ ਗਾਰੰਟੀ ਕੋਈ ਨਹੀਂ ਤੇ ਤੁਸੀਂ ਖਾਨ ਸਾਹਿਬ ਦੀ ਗਾਰੰਟੀ ਕੌਣ ਦੇਦਾ? ਬੰਦਾ ਉਹਨਾਂ ਨੂੰ ਇਸ ਚੀਜ਼ ਦਾ ਅਦਰਾਕ ਨਹੀਂ। ਮੌਲਾਨਾ ਫਜ਼ਲੁਰ ਰਹਿਮਾਨ ਸਾਹਿਬ ਵੀ ਕਦੀ ਸਰਹੱਦ ਦਾ ਕਿ ਦੋਨੋਂ ਅਤਰਾਫ ਇੱਕ ਜੈਸੇ ਹੀ ਲੋਕ ਹੈ। ਉਹ ਮੇਰੇ ਜਾਨ ਦੇ ਟੋਟੇ, ਇਹ ਜਿਹੜੀ ਸਿੰਧ ਦੀ ਸਰਹੱਦ ਹੈਗੀ ਹੈ, ਇਹ ਦੋਨਾਂ ਸਾਈਡਾਂ ਦੇ ਉੱਤੇ ਵੀ ਸਿੰਧੀ ਨੇ। ਜਿਹੜੀ ਸਰਹੱਦ ਬਣੀ ਹੈ ਉਧਰ ਵੀ ਸਿੰਧੀ ਨੇ, ਇਹ ਪੰਜਾਬ ਦੇ ਦੋਨਾਂ ਸਾਈਡਾਂ ਤੇ ਵੀ ਪੰਜਾਬੀ ਨੇ, ਇੱਕੋ ਬਰਾਦਰੀਆਂ ਨੇ। ਠੀਕ ਹੈ ਨਾ ਜੀ। ਸਿੰਧ ਉਧਰ ਵੀ ਮੁਸਲਮਾਨ ਨੇ, ਅਗਰ ਮਜ਼ਹਬੀ ਹਵਾਲੇ ਨਾਲ, ਤੇ ਇੱਧਰ ਵੀ ਮਜ਼ਹਬੀ ਹਵਾਲੇ ਨਾਲ ਕਰ ਲਈ। ਅਮਰੀਕਨ ਸਟੇਟ ਜਿਹੜੀ ਹੈ ਜਿੱਥੇ ਦੀਵਾਰ ਮੈਕਸੀਕੋ ਦੇ ਨਾਲ ਹੈ, ਉਹ ਵੀ ਇੱਧਰ ਸਪੈਨਿਸ਼ ਬੋਲਣ ਵਾਲੇ ਨੇ, ਤੇ ਉਧਰ ਵੀ ਮੈਕਸੀਕਨ ਨੇ, ਤੇ ਇੱਧਰ ਵੀ ਮੈਕਸੀਕਨ ਨੇ। ਇਹਦਾ ਮਤਲਬ ਇਹ ਨਹੀਂ ਕਿ ਸਰਹੱਦਾਂ ਮੁੱਕ ਜਾਂਦੀਆਂ ਨੇ। ਠੀਕ ਹੈ ਨਾ। ਉਹਨਾਂ ਦਾ ਤੁਸੀਂ ਦੇਖ ਲਓ, ਕੁਰਦਾਂ ਦਾ ਦੇਖ ਲਓ, ਇਰਾਨੀ ਕੁਰਦ, ਇਰਾਕੀ ਕੁਰਦ, ਤਰਕਿਸ਼, ਸੀਰੀਅਨ ਕੁਰਦ, ਉਹ ਸਰਹੱਦਾਂ ਨੇ। ਤੇ ਇਹ ਜਿਹੜਾ ਤੁਸੀਂ ਬਿਆਨੀਆਂ ਹੈ, ਬਿਆਨ ਇੱਥੇ ਪਾਕਿਸਤਾਨ ਦੇ ਵਿੱਚ ਰਹਿ ਕੇ ਕਰਦੇ ਹੋ, ਪਾਕਿਸਤਾਨ ਦੇ ਵਿੱਚ ਟਰੈਵਲ ਕਰਦੇ ਹੋ, ਪਾਕਿਸਤਾਨ 'ਚ ਤੁਸੀਂ ਗੱਡੀਆਂ ਖਾਂਦੇ ਹੋ, ਪਾਕਿਸਤਾਨ ਦੇ ਖਜ਼ਾਨੇ 'ਚ ਤੁਸੀਂ ਤਨਖਾਹਾਂ ਲੈਂਦੇ ਹੋ, ਤੇ ਇਸ ਕਿਸਮ ਦਾ ਜਿਹੜਾ ਬੋਂਡਾ ਕਿਸਮ ਦਾ ਔਰ ਬੇਦਲੀਲ ਔਰ ਬੋਧਾ ਤੁਹਾਡਾ ਜਿਹੜਾ ਨਜ਼ਰੀਆ ਹੈ, ਇਹ ਇੱਥੇ ਹੁਣ ਨਹੀਂ ਚੱਲਣਾ। ਇਹ ਪਾਕਿਸਤਾਨ ਦੀ ਆਵਾਮ ਜਿਹੜੀ ਹੈ, ਉਹ ਤੁਸੀਂ ਥੋੜੇ ਜਿਹੇ ਲੋਕ ਜਿਹੜੇ ਨੇ ਮੁਲਕ ਦੇ ਕਰੋੜਾਂ ਆਵਾਮ ਦੇ ਮੁਫਾਦਾਤ ਦੇ ਉੱਤੇ ਤੁਸੀਂ ਆਪਣਾ ਏਜੰਡਾ ਨਹੀਂ ਨਾਫਜ਼ ਕਰ ਸਕਦੇ। ਅੱਜ ਤੋਂ ਨਾ ਵਾਜ਼ੇ ਕਰ ਦਿੱਤਾ ਨਾ ਕਿ ਬਸ ਖਤਮ ਹੋਣਾ, ਬਿਆਨੀਆਂ ਨਹੀਂ ਚੱਲੇਗਾ। ਕੀਤੀ ਹੈ, ਬਿਲਕੁਲ ਕੀਤੀ ਹੈ। ਮੈਂ ਸਮਝਣਾ ਕਿ ਇਹਦੇ ਤੇ ਸਾਡੀਆਂ ਜਿਹੜੀਆਂ ਮੇਨ ਸਟ੍ਰੀਮ ਸਿਆਸੀ ਜਮਾਤਾਂ ਦੀ ਲੀਡਰਸ਼ਿਪ ਹੈ, ਉਹਨਾਂ ਨੂੰ ਵੀ ਬੋਲਣਾ ਚਾਹੀਦਾ ਹੈ। ਉਹ ਮੂੰਹ 'ਚ ਘੁੰਗਣੀਆਂ ਪਾ ਕੇ ਬੈਠੇ ਨੇ, ਤੇ ਤੁਹਾਨੂੰ ਇਸ ਵਾਸਤੇ ਬੈਠੇ ਨੇ ਤੁਸੀਂ ਕੋਟ ਪਾਓ, ਟਾਈਆਂ ਲਾਓ, ਤੇ ਪਾਰਲੀਮੈਂਟ ਹਾਊਸ 'ਚ ਜਾ ਕੇ ਕਾਊਂਟਰ ਨੈਰੇਟਿਵ ਤੇ ਉਹਨਾਂ ਦਾ ਕੰਮ ਹੈ ਨਾ, ਤੁਸੀਂ ਬੋਲੋ ਹੀ ਨਾ, ਜਾਂ ਮੁਬਹਮ ਬੋਲੋ। ਪਾਕਿਸਤਾਨ ਦੇ ਵਿੱਚ ਉਲਮਾ ਇਕਰਾਮ ਰਹਿੰਦੇ ਨੇ, ਮਜ਼ਹਬੀ ਜਮਾਤਾਂ ਦੇ ਲੋਕ ਰਹਿੰਦੇ ਨੇ, ਇੱਥੋਂ ਦੇ ਲੀਡਰ ਨੇ, ਇੱਥੇ ਤਕਰੀਰਾਂ ਕਰ ਰਹੇ ਨੇ, ਇੱਥੋਂ ਦੇ ਵੀਜ਼ੇ ਲੈ ਰਹੇ ਨੇ, ਇੱਥੋਂ ਦੇ ਪਾਸਪੋਰਟ ਬਣਾਏ ਨੇ, ਤੇ ਦਹਿਸ਼ਤਗਰਦੀ ਦੀ ਗੱਲ ਹੋਵੇ ਤੇ ਤੁਸੀਂ ਅਗਰ ਮਗਰ ਚੂੰਕੇ ਚੁਣਾ ਕੇ ਨਹੀਂ ਐਸੇ ਹੈ ਤਾਂ ਐਸੇ ਹੈ, ਐਸੇ ਕਿਉਂ ਬਈ? ਕੀ ਮਸਲਾ ਹੈ ਤੁਹਾਨੂੰ ਐਡਾ ਸ਼ੌਕ ਹੈ? ਤੁਸੀਂ ਅਗਰ ਇੰਨੀ ਜੰਨਤ 'ਚ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਅਫਗਾਨਿਸਤਾਨ ਉੱਥੇ ਕੰਧਾਰ 'ਚ ਮੁੱਲਾ ਹੈਬਤੁੱਲਾ ਨਾਲ ਜਾ ਕੇ ਬੈਠ ਕਰੋ, ਉਹਦੇ ਹੁਜਰੇ 'ਚ ਬੈਠੋ, ਜਾ ਕੇ ਉੱਥੇ ਗੱਲਬਾਤ ਕਰੋ ਉਹਨਾਂ ਦੇ ਨਾਲ। ਪਾਕਿਸਤਾਨ ਦੇ ਆਵਾਮ ਦੇ ਜੜਾਂ ਦੇ ਤੇ ਇਹਨਾਂ ਦੇ ਕੰਧਿਆਂ ਤੇ ਕਿਸ ਵਾਸਤੇ ਸਵਾਰ ਹੁੰਦੇ ਹੋ? ਸਾਡੀ ਤੇ ਬਚਤ ਕਰੋ ਨਾ। ਚੋਈ ਸਾਹਿਬ, ਜਿੰਨੀ ਤੁਸੀਂ ਸਪੀਡ ਫੜੀ ਨਾ, ਅੱਗੇ ਸਪੀਡ ਬ੍ਰੇਕਰ ਆ ਰਿਹਾ। ਮੈਂ ਕਹਿੰਦਾ ਥੋੜੀ ਬ੍ਰੇਕ ਲਾ ਲਈ। ਮੈਂ ਤੁਹਾਨੂੰ ਦੱਸ ਦਵਾਂ, ਕੱਲ ਦੀ ਰੋਕ ਲਓ ਮੈਨੂੰ, ਰੋਕ ਸਕੋ ਤਾਂ ਰੋਕ ਲਓ। ਤਬਦੀਲੀ ਆ ਗਈ ਜੇ। ਇੱਥੋਂ ਹੀ ਗੱਲ ਜਿਹੜੀ ਨਾ ਉਹਨੂੰ ਅੱਗੇ ਕਰਨੇ ਆਗਾਜ਼। ਨਾਜ਼ਰੀਨ, ਚੋਇਲ ਸਾਹਿਬ ਤੇ ਬੜਾ ਗੂੜੀਆਂ ਗੱਲਾਂ ਤੇ ਬੜੀ ਸਪੀਡ ਦੇ ਨਾਲ ਕਰ ਰਹੇ ਨੇ, ਲੇਕਿਨ ਵਕਤ ਹੋਇਆ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਦੋਂ ਵਾਪਸ ਆਵਾਂਗੇ ਤੇ ਇੱਥੋਂ ਹੀ ਗੱਲ ਦਾ ਆਗਾਜ਼ ਕਰਾਂਗੇ ਕਿ ਜਿਹੜਾ ਸਿਆਸੀ ਜਮਾਤਾਂ ਦਾ ਰੋਲ, ਖਾਸ ਤੌਰ 'ਤੇ ਨੈਸ਼ਨਲ ਐਕਸ਼ਨ ਪਲਾਨ ਦੇ ਹਵਾਲੇ ਨਾਲ, ਤੇ ਉਹਨਾਂ ਨੇ ਜਿਹੜੇ ਮਜ਼ਹਬੀ ਜਮਾਤਾਂ ਦੀ ਵੀ ਗੱਲ ਕੀਤੀ ਹੈ, ਤੇ ਉਹਨਾਂ ਦਾ ਜਿਹੜਾ ਪੈਗਾਮ ਪਾਕਿਸਤਾਨ ਇੱਕ ਬਣਿਆ ਸੀ, ਉਹਦੇ ਹਵਾਲੇ ਨਾਲ ਵੀ ਇਹ ਸਾਰੇ ਮਾਮਲਾ ਦੇ ਉੱਤੇ ਗੱਲ ਕਰਾਂਗੇ। ਇੱਕ ਵਾਰੀ ਫਿਰ ਜੀ ਆਇਆਂ ਨੂੰ। ਨਾਜ਼ਰੀਨ, ਅੱਜ ਸਿਆਸੀ ਹਵਾਲੇ ਨਾਲ ਔਰ DGISPR ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹਦੇ ਹਵਾਲੇ ਨਾਲ ਗੱਲਾਂ ਚੱਲ ਰਹੀਆਂ। ਤੇ ਬ੍ਰੇਕ ਤੋਂ ਪਹਿਲੇ ਜਿੱਥੇ ਸਾਡਾ ਇਖਤਤਾਮ ਹੋ ਰਿਹਾ ਸੀ, ਉਹ ਗੱਲ ਸਿਆਸੀ ਚੱਲ ਰਹੀ ਸੀ, ਤੇ ਚੋਈ ਸਾਹਿਬ ਨਾਲ ਹੀ ਡਿਸਕਸ ਕਰਨੇ ਆ ਕਿ ਚੋਈ ਸਾਹਿਬ ਜਿਹੜਾ ਸਿਆਸੀ ਜਮਾਤਾਂ ਦਾ ਕਿਰਦਾਰ ਹੈ, ਠੀਕ ਹੈ, ਸਾਰੇ ਇੱਕ ਜਿਹੜੀ ਵਾਰ ਆਫ ਨੈਰੇਟਿਵ ਚੱਲ ਰਹੀ ਵੈਪਨਾਈਜੇਸ਼ਨ ਹੈ ਇਹਦੇ ਉੱਤੇ, ਤੇ ਨਾਲੇ ਜਿਹੜਾ ਨੈਸ਼ਨਲ ਐਕਸ਼ਨ ਪਲਾਨ ਬਣਿਆ ਸੀ ਔਰ ਤੇ ਸਾਰੀ ਸਿਆਸੀ ਜਮਾਤਾਂ ਨੇ ਮਿਲ ਕੇ ਬਣਾਇਆ ਸੀ ਨਾ। ਤੇ ਅੱਜ DGISPR ਨੇ ਆਪਣੀ ਪ੍ਰੈਸ ਕਾਨਫਰੰਸ 'ਚ ਉਹਦੇ ਨਕਾਤ ਵੀ ਦਿਖਾਏ ਕਿ ਆ ਦੇਖੋ, ਇਹ ਡਾਕੂਮੈਂਟ ਹੈ ਜਿਹੜਾ ਸਿਆਸੀ ਜਮਾਤਾਂ ਨੇ ਬਣਾਇਆ, ਠੀਕ ਹੈ, ਤੇ ਇਹਦੇ ਤੇ ਕੰਮ ਵੀ ਤੇ ਉਹਨਾਂ ਨੇ ਕਰਨਾ ਹੈ ਨਾ, ਜਿਹਦੇ ਚਾਹੀ ਕਾਊਂਟਰ ਨੈਰੇਟਿਵ ਬਿਲਡ ਕਰਨਾ ਵੀ ਸੀ, ਦਹਿਸ਼ਤਗਰਦੀ ਦੇ ਹਵਾਲੇ ਨਾਲ ਵੀ ਸੀ, ਉਹਦੇ 'ਚ ਫਿਰ ਅਫਗਾਨ ਤਾਲਿਬਾਨ ਦੀ ਵਾਪਸੀ ਦੇ ਹਵਾਲੇ ਨਾਲ ਵੀ ਮਾਮਲਾ ਸਨ। ਤੇ ਇਹ ਹੁਣ ਸਿਆਸੀ ਜਮਾਤਾਂ ਦੇ ਕਿਰਦਾਰ ਨੂੰ ਕਿੱਥੇ ਦੇਖ ਰਹੇ ਹੋ ਤੁਸੀਂ? ਦੇਖੋ, ਪੋਲੀਟੀਕਲ ਪਾਰਟੀਜ਼ ਦੇ ਹਵਾਲੇ ਨਾਲ ਅਗਰ ਮੇਰਾ ਤੁਸੀਂ ਟੇਕ ਲਵੋ, ਤੇ ਪਾਕਿਸਤਾਨ ਦੀ ਸਿਆਸੀ ਜਮਾਤਾਂ ਤੋਂ ਮੁਰਾਦ ਮੈਂ ਉਹਨਾਂ ਜਮਾਤਾਂ ਨੂੰ ਲਵਾਂਗਾ ਜਿਹੜੀਆਂ ਪਾਪੂਲਰ ਜਮਾਤਾਂ ਨੇ, ਜਿਨ੍ਹਾਂ ਨੂੰ ਅਸੀਂ ਕਹਿ ਲਓ ਮੇਨ ਸਟ੍ਰੀਮ ਪਾਪੂਲਰ ਪੋਲੀਟੀਕਲ ਪਾਰਟੀਜ਼, ਮਗਰ ਜਿਨ੍ਹਾਂ ਦੇ ਜੋ ਮੁਸਲਿਮ ਲੀਗ ਨੂਨ ਹੈਗੀ ਹੈ, ਪੀਪਲਸ ਪਾਰਟੀ ਹੈਗੀ ਹੈ, PTI ਬਦਕਿਸਮਤੀ ਨਾਲ ਲਾ ਲਓ, ਉਹ ਵੀ ਕਿਹਾ ਜਾਂਦਾ ਹੈ, ਔਰ ਬਾਕੀ MKM ਹੈ, ਉਹ ਵੀ ਇੱਕ ਸ਼ਹਿਰ ਦੇ ਵਿੱਚ ਬਹਰਹਾਲ ਉਹਨਾਂ ਨੂੰ ਇੱਕ ਮੈਂਡੇਟ ਹਾਸਲ ਹੈ ਉਹਦੇ ਨਾਲ, ਤੇ ਨਾਲ ਉਹਨਾਂ ਦੇ ਮਜ਼ਹਬੀ ਜਮਾਤਾਂ। ਅਗਰ ਅਸੀਂ ਇਹਨਾਂ ਜਮਾਤਾਂ ਦੀ ਦੇਖਨੇ ਆ, ਖਾਸ ਤੌਰ ਤੇ ਨੈਰੇਟਿਵ ਟੈਰਰਿਜ਼ਮ ਦੇ ਖਿਲਾਫ, ਜਿਹੜਾ ਅਸੀਂ ਪਾਕਿਸਤਾਨ ਦੇ ਵਿੱਚ ਵਾਰ ਔਨ ਟੈਰਰ ਸ਼ੁਰੂ ਹੋਈ, ਔਰ ਸ਼ੁਰੂ ਤੋਂ ਮਤਲਬ ਕਿ ਅਸੀਂ ਜਿਸਲੇ
ਉਹਦੇ ਵਿੱਚ ਮੈਨੂੰ ਬੜਾ ਇਹਨਾਂ ਦਾ ਅਭਾਮ ਨਜ਼ਰ ਆਉਂਦਾ ਹੈ। ਪਾਕਿਸਤਾਨ ਦੇ ਅਦਾਰਿਆਂ ਦਾ ਵੀ ਪਹਿਲੇ ਅਭਾਮ ਨਜ਼ਰ ਆਉਂਦਾ ਰਿਹਾ, ਦੂਸਰੀ ਪੋਲੀਟੀਕਲ ਕਿਆਦਤ ਨੇ ਇਹਨੂੰ ਬੜਾ ਇੱਕ ਕੈਜੂਅਲ ਅੰਦਾਜ਼ 'ਚ, ਜਿਸ ਵਕਤ ਵੀ ਟੈਰਰਿਜ਼ਮ ਦੀ ਔਰ ਇੰਤਹਾ ਪਸੰਦੀ ਦੀ ਗੱਲ ਹੋਈ ਤੇ ਪੋਲੀਟੀਕਲ ਕਿਆਦਤ ਨੇ ਉਹਨੂੰ ਬੜਾ ਇੱਕ ਕੈਜੂਅਲ ਲਿਆ, ਜਾਂ ਜਿਵੇਂ ਇਹ ਕੋਈ ਐਡਾ ਮਸਲਾ ਨਹੀਂ ਹੈਗਾ ਜਾਂ ਇਹ ਕਿਸੇ ਹੋਰ ਦਾ ਪੈਦਾ ਕੀਤਾ ਠੀਕ। ਤੇ ਇਹਦੇ 'ਚ ਛੁਪਣ ਦੀ ਕੋਸ਼ਿਸ਼ ਕੀਤੀ ਹੈ, ਯਾਨੀ ਇਹ ਕੀਤਾ ਗਿਆ ਕਿ किसी की जंग है जो हम पे मुसल्लत की ਬਹੁਤ ਜ਼ਿਆਦਾ ਜਿਸ ਤੁਸੀਂ ਇਸ ਤਰ੍ਹਾਂ ਦੀ ਗੱਲ ਕਰਦੇ ਹੋ ਤੇ ਇਹਦਾ ਮਤਲਬ ਹੈਗਾ ਕਿ ਤੁਸੀਂ ਉਹਦੀ ਸ਼ਿੱਦਤ ਨੂੰ, ਉਹਦੀ ਜਿਹੜੀ ਸੰਗੀਨੀ ਹੈ ਤੇ ਉਹਦੀ ਜਿਹੜੀ ਹਲਾਕਤ ਖੇਜ਼ੀ ਹੈ ਜਾਂ ਉਹਦਾ ਕਿਲਿੰਗ ਐਸਪੈਕਟ ਹੈਗਾ ਉਹਨੂੰ ਤੁਸੀਂ ਬਹੁਤ ਹਲਕੇ ਲੈ ਠੀਕ। ਤੇ ਉਹਦੇ ਨਾਲ ਤੁਸੀਂ ਜਿਸਲੇ ਇੰਤਖਾਬੀ ਮੁਹਿੰਮ ਚਲਾਉਂਦੇ ਹੋ, ਆਪਣੇ ਮਨਸ਼ੂਰ ਬਣਾਉਂਦੇ ਹੋ, ਤਾਂ ਕਿਸੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਪਾਰਟੀ ਨੇ ਆਪਣੇ ਮਨਸ਼ੂਰ ਦੇ ਅੰਦਰ ਇੰਤਹਾ ਪਸੰਦੀ ਨੂੰ ਔਰ ਟੈਰਰਿਜ਼ਮ ਨੂੰ ਤਰਜੀਹ ਦਿੱਤੀ ਹੋਵੇ। ਠੀਕ ਹੈ ਨਾ ਜੀ, ਸ਼ਾਮਲ ਤੇ ਹੁੰਦਾ, ਲੇਕਿਨ ਉਹਨੂੰ ਤਰਜੀਹ ਕਿ ਅਸੀਂ ਇਹਨੂੰ ਖਤਮ ਕਰਾਂਗੇ, ਇਹਦੇ ਖਿਲਾਫ ਇੱਕ ਨੈਰੇਟਿਵ ਬਣਾਵਾਂਗੇ। ਔਰ ਉਹ DG ISPR ਸਾਹਿਬ ਨੇ ਤੇ ਅੱਜ ਬਿਲਕੁਲ ਵਾਜ਼ਿਹ ਤੌਰ ਤੇ ਕਿਹਾ ਗਿਆ ਕਿ ਜੀ ਪਹਿਲੇ ਜਿਹੜੇ ਟੈਰਰਿਸਟ ਗਰੁੱਪ ਨੇ ਇਹਨਾਂ ਨੂੰ ਖਾਰਿਜ ਕਿਹਨੇ ਕਿਹਾ ਪਹਿਲੇ? ਇਹ ਲੋਕ ਡਰਦੇ ਰਹੇ ਨੇ ਜਾਂ ਮਸਲਤ ਅੰਦੇਸ਼ੀ ਦਾ ਖਿਆਲ ਕਰਦੇ ਰਹੇ ਨੇ। ਈਵਨ ਬਾਨੀ PTI ਸਾਹਿਬ ਨੇ ਤੇ ਇਹ ਵੀ ਕਿਹਾ ਕਿ ਉੱਥੇ ਉਹਨਾਂ ਦਾ ਪਿਸ਼ਾਵਰ ਦੇ ਵਿੱਚ ਉਹਨਾਂ ਦਾ ਦਫ਼ਤਰ ਬਣਾ ਲਿੱਤਾ ਜਾਵੇ, ਔਰ ਉਹਦੀ ਦਲੀਲ ਇਹ ਦਿੱਤੀ ਕਿ ਕਿਉਂਕਿ ਕਤਰ ਦੇ ਵਿੱਚ ਦਫ਼ਤਰ ਹੈਗਾ ਤੇ ਇੱਥੇ ਵੀ ਇੱਕ ਦਫ਼ਤਰ ਬਣਾਇਆ ਜਾਏ। ਤੇ ਇਹ ਸਾਰੀ ਚੀਜ਼ਾਂ ਦੇ ਮਾਮਲਾਤ ਵਿੱਚ ਇਹ ਰਿਜ਼ਲਟ ਹੋਇਆ, ਨਤੀਜਾ ਇਹ ਨਿਕਲਿਆ ਕਿ ਆਵਾਮ ਇਹਦੇ 'ਚ ਕਨਫਿਊਜ਼ ਹੋਏ ਟੈਰਰਿਜ਼ਮ ਦੇ ਹਵਾਲੇ ਨਾਲ। ਲੋਕ ਜਿਹੜੇ ਸਨ ਇੰਟੈਲੀਜੈਂਸੀਆ ਕਨਫਿਊਜ਼ ਹੋਈ, ਉਹਨਾਂ ਨੂੰ ਇਹ ਸਮਝ ਨਹੀਂ ਆਈ ਕਿ ਟੈਰਰਿਜ਼ਮ ਜਿਹੜਾ ਹੈ, ਟੈਰਰਿਸਟ ਜਿਹੜਾ ਪਾਕਿਸਤਾਨ ਦੇ ਅੰਦਰ ਜਿਹੜਾ ਹੈਗਾ ਉਹਦੇ ਰੀਜ਼ਨ ਕੀ ਹੈਗਾ, ਵਾਏ ਮਤਲਬ ਕਿ ਉਹ ਪਾਕਿਸਤਾਨ ਦੇ ਵਿੱਚ ਇਹ ਅਟੈਕ ਕਰ ਰਹੇ ਨੇ, ਮਤਲਬ ਇੱਕ ਰੀਜ਼ਨ ਹੋਣਾ ਚਾਹੀਦਾ ਨਾ। ਉਹ ਰੀਜ਼ਨ ਹੈ ਉਹ ਦਿੱਤਾ ਗਿਆ ਜੀ, ਉਹ ਪਾਕਿਸਤਾਨ ਅਫਗਾਨਿਸਤਾਨ ਨੂੰ ਅੱਡੇ ਦੇ ਰਿਹਾ ਹੈ, ਅਮਰੀਕਾ ਨੂੰ ਅੱਡੇ ਦੇ ਦਿੱਤੇ ਤੇ ਉਹ ਜੀ ਉਹ ਅੱਜ ਵੀ ਜਿਵੇਂ ਇੱਕ ਨੈਰੇਟਿਵ ਬਿਲਡ ਕਰਨ ਦੀ ਕੋਸ਼ਿਸ਼ ਕੀਤੀ ਜੀ, ਦੇਖੋ ਅਮਰੀਕਾ ਜਿਹੜਾ ਨਾ ਉਹ ਬਾਗਰਾਮ ਦੇ ਵਿੱਚ ਉਹ ਲੈ ਰਿਹਾ ਉੱਥੇ ਵੱਡੇ। ਤੇ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਅਗਰ ਅਮਰੀਕਾ ਬਾਗਰਾਮ ਦੀ ਗੱਲ ਕਰ ਰਿਹਾ ਹੈ ਤੇ ਜਿਹੜੇ ਤਾਲਿਬਾਨ ਨੇ ਜਿਹੜੇ ਅੱਜ ਇਕਤਦਾਰ 'ਚ ਨੇ, ਤੇ ਇਹਨਾਂ ਨੇ ਅਮਰੀਕਾ ਦੇ ਨਾਲ ਬੈਠ ਕੇ ਖੁਦ ਗੱਲ ਨਹੀਂ ਕੀਤੀ, ਇਹ ਤੇ ਅਮਰੀਕਾ ਦੇ ਨਾਲ ਖੁਦ ਜਾ ਕੇ ਬੈਠੇ ਨੇ। ਠੀਕ ਹੈ ਨਾ, ਤੇ ਅਗਰ ਅਮਰੀਕਾ ਬਾਗਰਾਮ ਦੀ ਗੱਲ ਕਰ ਰਿਹਾ ਤੇ ਉਹ ਇਹ ਜਾਣਨ ਤੇ ਅਮਰੀਕਾ ਜਾਣੇ। ਤੇ ਪਾਕਿਸਤਾਨ ਨੇ ਤੇ ਆਪਣੇ ਤਲੁਕਾਤ ਦੇਖੇ ਨੇ ਨਾ। ਪਾਕਿਸਤਾਨ ਅਗਰ ਅਮਰੀਕਾ ਦੇ ਨਾਲ ਅੱਛੇ ਤਲੁਕਾਤ ਉਹਦੇ ਕਾਇਮ ਨੇ, ਇਹ ਅਮਰੀਕਾ ਪਾਕਿਸਤਾਨ ਦੇ ਨਾਲ ਚੱਲ ਰਿਹਾ ਤੇ ਪਾਕਿਸਤਾਨ ਕੀ ਤਾਲਿਬਾਨ ਦੀ ਖਾਤਰ ਅਮਰੀਕਾ ਨੂੰ ਛੱਡ ਦੇਵੇ, ਯੂਰਪ ਨੂੰ ਛੱਡ ਦੇਵੇ? ਔਰ ਤੁਸੀਂ ਜਿਸ ਵੇਲੇ ਚਾਹੋ ਤੇ ਜਾ ਕੇ, ਇਹ ਤੇ ਉਹ ਚੌਧਰੀ ਵਾਲਾ ਕਨਸੈਪਟ ਹੈ ਨਾ। ਹਾਂਜੀ, ਇਹ ਚੌਧਰੀ ਦਾ ਕੰਮ ਕਨਸੈਪਟ ਹੈਗਾ ਕਿ ਚੌਧਰੀ ਕਹਿੰਦਾ ਕਿ ਯਾਰ ਮੈਂ, ਉਹ ਆਪਣੇ ਦੁਸ਼ਮਣ ਨਾਲ ਮਿਲ ਰਿਹਾ ਤੇ ਜਿਹੜਾ ਚੌਧਰੀ ਦੇ ਨਾਲ ਥੱਲੇ ਨੇ ਕਾਮੇ ਨੇ ਉਹ ਉਰਾਂ ਪਰਾਂ, ਉਹ ਜਾ ਕੇ ਉਹਦੇ ਦੁਸ਼ਮਣ ਨਾਲ ਗੱਲ ਕਰਨਗੇ ਤੇ ਚੌਧਰੀ ਉਹਨਾਂ ਦੇ ਖਿਲਾਫ ਹੋਏਗਾ ਵੀ ਤੂੰ ਕਿਉਂ ਮਿਲ ਰਿਹਾ। ਠੀਕ ਹੈ। ਅਗਰ ਉਹ ਸਵਾਲ ਪੁੱਛੇਗਾ ਚੌਧਰੀ ਨੂੰ ਕਿ ਚੌਧਰੀ ਸਾਹਿਬ ਤੁਸੀਂ ਵੀ ਤੇ ਜਾ ਕੇ ਉਹਦੇ ਨਾਲ ਗੱਲਬਾਤ ਕਰ ਰਹੇ ਹੋ, ਕਹੋਗੇ ਮੈਂ ਤੇ ਬਰਾਬਰ ਦਾ ਮੈਂ ਗੱਲ ਕਰ ਲਾਂਗਾ, ਤੇਰੀ ਕੀ ਹਿੰਮਤ ਹੈਗੀ ਕਿ ਤੂੰ ਉਹਨਾਂ ਨਾਲ ਜਾ ਕੇ ਗੱਲ ਕਰੇ? ਇਹ ਉਹ ਤਰਜ਼ ਅਮਲ ਹੈਗਾ। ਤੇ ਅਫਗਾਨ ਤਾਲਿਬਾਨ ਦੀ ਇਸ ਕਿਸਮ ਦੀ ਜਾਂ ਅਫਗਾਨਿਸਤਾਨ ਦੇ ਮੁਫਾਦਾਤ ਦੀ ਇਸ ਕਿਸਮ ਦਾ ਨੈਰੇਟਿਵ ਪਾਕਿਸਤਾਨੀ ਕਿਸ ਖੁਸ਼ੀ ਦੇ ਵਿੱਚ ਬਿਲਡ ਕਰਦੇ ਪਏ ਨੇ ਜੀ। ਠੀਕ ਹੈ। ਪਾਕਿਸਤਾਨ ਦੇ ਅੰਦਰ ਜਿਹੜੇ ਇੰਟੈਲੈਕਚੁਅਲਸ ਨੇ, ਨਾਮ ਨਿਹਾਦ ਰਜਤ ਪਸੰਦ ਕਿਸਮ ਦੇ ਦਾएं ਬਾਜ਼ੂ ਦੇ ਲੋਕ ਨੇ, ਉਹਨਾਂ ਨੂੰ ਇਹ ਪੁੱਛਣਾ ਚਾਹੀਦਾ ਕਿ ਤੁਸੀਂ ਇੱਥੇ ਜਿਹੜੇ ਬੜੀ ਲਗਜ਼ਰੀ ਲਾਈਫ ਗੁਜ਼ਾਰ ਰਹੇ ਹੋ, ਪਾਕਿਸਤਾਨ ਦੇ ਪੋਸ਼ ਆਬਾਦੀਆਂ ਦੇ ਵਿੱਚ ਤੁਹਾਡੇ ਘਰ ਨੇ, ਤੇ ਤੁਸੀਂ ਇਹ ਕਿਸ ਬੁਨਿਆਦਾਂ ਦੇ ਉੱਤੇ ਪਾਕਿਸਤਾਨ ਦੇ ਆਵਾਮ ਦੇ ਅਗੇਂਸਟ ਇੱਕ ਨੈਰੇਟਿਵ ਬਣਾਉਂਦੇ ਹੋ ਔਰ ਤਾਲਿਬਾਨ ਦੀ ਹਮਾਇਤ ਕਰਦੇ ਹੋ, ਔਰ ਪਾਕਿਸਤਾਨ ਦੀ ਹਕੂਮਤ ਕੋਈ ਵੀ ਹੈ ਉਹਦੇ ਖਾਰਜਾ ਤਾਲੁਕਾਤ ਉੱਤੇ ਤੁਸੀਂ ਬਹਿਸ ਕਰਦੇ ਹੋ, ਉਹਦੇ ਅੰਦਰ ਕਹਿੰਦੇ ਹੋ ਕਿ ਤੁਸੀਂ ਉੱਥੇ ਰੁਕਾਵਟ ਨਾ ਪਾਓ, ਔਰ ਤੁਹਾਡੇ 'ਚ ਇਹ ਹਿੰਮਤ ਨਹੀਂ ਹੁੰਦੀ ਕਿ ਜਿਨ੍ਹਾਂ ਦੀ ਤੁਸੀਂ ਹਮਾਇਤ ਕਰ ਰਹੇ ਹੋ ਉਹ ਇੰਡੀਆ ਦੇ ਨਾਲ ਵੀ ਕਰ ਰਹੇ ਨੇ, ਉਹ ਰੂਸ 'ਚ ਵੀ ਚਲੇ ਜਾਂਦੇ ਨੇ, ਉਹ ਚੀਨ 'ਚ ਵੀ ਚਲੇ ਜਾਂਦੇ ਨੇ, ਉਹ ਅਮਰੀਕਾ ਨੂੰ ਵੀ ਅਪੀਲਾਂ ਕਰ ਰਹੇ ਨੇ, ਉੱਥੇ ਇੰਟਰਨੈਸ਼ਨਲ ਕੰਪਨੀਆਂ ਜਿਹੜੇ ਉੱਥੋਂ ਦਾ ਮਾਲ ਵੀ ਖਰੀਦ ਰਹੀਆਂ ਨੇ, ਉੱਥੇ ਤੁਸੀਂ ਕਿਉਂ ਨਹੀਂ, ਤੁਹਾਡੀਆਂ ਮੂੰਹ ਕਿਉਂ ਨਹੀਂ ਬੋਲਦੇ, ਤੁਸੀਂ ਉੱਥੇ ਕਿਉਂ ਨਹੀਂ, ਤੁਸੀਂ ਤੁਹਾਡੇ ਉਸ ਪ੍ਰਿੰਸੀਪਲਸ ਉਹ ਜਾਗਦੇ? ਇੱਕ ਤਬਾਹ ਹਾਲ ਮੁਲਕ ਹੈ, ਇੱਕ ਜੰਗਜ਼ਦਾ ਮੁਲਕ ਹੈ, ਤੁਸੀਂ ਉਸ ਮੁਲਕ ਦੇ ਕਲਚਰ ਜਿਹਦਾ ਕਲਚਰ ਮੌਜੂਦ ਹੀ ਨਹੀਂ ਹੈ, ਉਸ ਮੁਲਕ ਦੇ ਕਲਚਰ ਨੂੰ, ਉਸ ਮੁਲਕ ਦੀ ਵਾਰਿੰਗ ਫੋਰਸਿਸ ਨੂੰ, ਗੈਂਗਸਟਰ ਨੂੰ ਤੁਸੀਂ ਪਾਕਿਸਤਾਨ ਦੇ ਅੰਦਰ ਵਿੱਚ ਗਲੋਰੀਫਾਈ ਕਰਦੇ ਹੋ, ਤੁਸੀਂ ਉਹਨਾਂ ਨੂੰ ਇੱਕ ਬਤੌਰ ਨਜਾਤ ਦਹਿੰਦਾ ਬਣਾ ਕੇ ਪੇਸ਼ ਕਰਦੇ ਹੋ। ਇਸ ਤੋਂ ਵੱਡਾ ਕ੍ਰਾਈਮ ਕੀ ਹੋ ਸਕਦਾ? ਅਗਰ ਇਹਨਾਂ ਨੂੰ ਇਸ ਚੀਜ਼ ਦੇ ਉੱਤੇ ਪੁੱਛਿਆ ਜਾਵੇ
ਤਾਂ ਇਟਸ ਐਨ ਬਿਗ ਕ੍ਰਾਈਮ ਅਗੇਂਸਟ ਪਾਕਿਸਤਾਨੀ ਪੀਪਲਸ। ਤੇ ਵੀ ਇਹਨਾਂ ਦਾ ਸਵਾਲ ਹੈਗਾ ਵੀ ਤੁਸੀਂ ਕਿਉਂ ਕਰਦੇ ਪਏ ਹੋ? ਕੋਈ ਮਜ਼ਹਬੀ ਜਮਾਤਾਂ ਨੇ, ਕੋਈ ਚੀਜ਼ਾਂ ਨੇ, ਰਹਿੰਦੇ ਤੁਸੀਂ ਪਾਕਿਸਤਾਨ ਦੇ ਵਿੱਚ ਹੋ, ਤੁਸੀਂ ਇੱਥੇ ਤੁਹਾਡੇ ਵੱਡੇ ਵੱਡੇ ਕਾਰੋਬਾਰ ਨੇ, ਤੁਹਾਡੇ ਫਾਲੋਅਰਸ ਨੇ, ਤੇ ਤੁਸੀਂ ਪਾਕਿਸਤਾਨ ਦੇ ਆਵਾਮ ਦੇ ਇੰਟਰਸਟ ਦੇ ਖਿਲਾਫ ਕਿਉਂ ਜਾ ਰਹੇ ਹੋ ਜੀ? ਵਾਈ? ਪਾਕਿਸਤਾਨ ਦੀ ਮਰਜ਼ੀ ਹੈ ਜੀ, ਉਹ ਜਿੱਥੇ ਮਰਜ਼ੀ। ਅਗਰ ਅਫਗਾਨਿਸਤਾਨ ਦੀ ਮਰਜ਼ੀ ਹੈ, ਤਾਲਿਬਾਨ ਦੀ ਮਰਜ਼ੀ ਹੈ ਕਿ ਉਹ ਇੰਡੀਆ ਜਾਣ, ਸਾਨੂੰ ਕੋਈ ਇਤਰਾਜ਼ ਨਹੀਂ। ਉਹ ਅਮਰੀਕਾ ਨਾਲ ਤਲਕ ਰੱਖਣ, ਉਹ ਕਿਸੇ ਤੇ ਸਾਡੇ ਆਪਣੇ ਤਲਕ ਨੇ। ਬਿਲਕੁਲ ਠੀਕ ਹੈ। ਪਾਕਿਸਤਾਨ ਦੀ ਗਵਰਨਮੈਂਟ ਨੂੰ ਕਿਉਂ ਨਹੀਂ ਤਲਕ ਜੀ? ਉਹਨਾਂ ਨੇ ਤੁਹਾਡੇ ਕੋਲੋਂ ਪੁੱਛ ਕੇ ਬਣਾਣੇ ਨੇ ਕਿ ਜੀ ਅਸੀਂ ਉਧਰ ਤਲੁਕਾਤ ਬਣਾ ਲਈਏ ਕਿ ਨਾ, ਉਹ ਤੁਹਾਨੂੰ ਜ਼ਰੂਰਤ ਪਵੇ ਤੇ ਤੁਸੀਂ ਨਸੇ ਆਓ ਇੱਥੇ, ਤੇ ਫਿਰ ਉਹ ਵੀ ਤੁਸੀਂ ਰੋਬ ਨਾਲ ਕਹੋ ਕਿ ਸਾਨੂੰ ਤੁਸੀਂ ਪਨਾਹ ਕਿਉਂ ਨਹੀਂ ਦਿੰਦੇ, ਸਾਡੇ ਬੰਦੇ ਕਿਉਂ ਜੀ ਤੁਸੀਂ ਵਾਪਸ ਕਰ ਰਹੇ ਹੋ ਜੀ? ਕੀ ਮਸਲਾ ਤੁਹਾਡਾ ਕੀ ਹੈ? ਇਹ ਨੈਰੇਟਿਵ ਦਾ ਇੱਕ ਨੈਰੇਟਿਵ ਹੈ ਜਿਹਦਾ ਸ਼ਿਕਾਰ ਪਾਕਿਸਤਾਨ ਦੀ ਆਵਾਮ ਨੂੰ ਕੀਤਾ ਗਿਆ। ਇਸ ਨੈਰੇਟਿਵ ਨੂੰ ਪਾਕਿਸਤਾਨ ਦੀ ਸਿਆਸੀ ਕਿਆਦਤ ਨੇ ਵੀ ਕਬੂਲ ਕੀਤਾ। ਸ਼ਾਇਦ ਤੁਹਾਨੂੰ ਨਾ ਯਾਦ ਹੋਵੇ, ਇੱਕ ਕਰਾਚੀ ਦੇ ਬੜੇ ਪੁਲਿਸ ਅਫਸਰ ਸਨ, ਚੌਧਰੀ ਅਸਲਮ ਸਾਹਿਬ, ਉਹਨਾਂ ਦਾ ਇੱਕ ਟੀਵੀ ਦੇ ਵਿੱਚ ਨਾ ਇੰਟਰਵਿਊ ਸੀ। ਉਹਦੇ 'ਚ ਮੈਂ ਦੇਖ ਰਿਹਾ ਸੀ ਕਿ ਉਹ ਜਿੱਥੇ ਉਹਨਾਂ ਦਾ ਘਰ ਸੀ ਨਾ, ਤੇ ਉਹਨਾਂ ਨੇ ਉਹ ਇੰਟਰਵਿਊਅਰ ਨੂੰ ਕਿਹਾ ਕਿ ਟੈਰਰਿਜ਼ਮ ਦੇ ਖਿਲਾਫ ਇੱਕ ਗੱਲ ਹੋ ਰਹੀ ਸੀ, ਟੈਰਰਿਸਟਾਂ ਦੇ ਜਰਾਇਮ ਦੇ, ਤੇ ਉਹ ਕਹਿੰਦੇ ਨੇ ਕਿ ਜੀ ਤੁਸੀਂ ਸਾਡਾ ਆਵਾਮ ਦੀ ਜਿਹੜੀ ਜ਼ਿਹਨੀ ਮਾਈਂਡਸੈਟ ਇਸ ਤਰ੍ਹਾਂ ਦਾ ਬਣਾ ਦਿੱਤਾ ਗਿਆ। ਉਹਦੀ ਮਿਸਾਲ ਇਹ ਦੇਖੋ ਕਿ ਉੱਥੋਂ ਦੇ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਜਨਾਬ ਇੱਥੋਂ ਚੌਧਰੀ ਅਸਲਮ ਸਾਹਿਬ ਦੇ ਘਰ ਜਿਹੜਾ ਹੈ ਨਾ, ਇਹਨੂੰ ਕਿਸੇ ਹੋਰ ਜਗ੍ਹਾ ਸ਼ਿਫਟ ਕਰੋ, ਕਿਉਂਕਿ ਇਹਨਾਂ ਦੇ ਤੇ ਖਤਰਾ ਹੈ ਕਿ ਇਹਨਾਂ ਤੇ ਟੈਰਰਿਸਟ ਅਟੈਕ ਹੋਏਗਾ, ਤੇ ਇੱਥੇ ਸਾਡੇ ਘਰ ਨੇ, ਸਾਡੇ ਬੱਚੇ ਸਕੂਲਾਂ 'ਚ ਜਾਂਦੇ ਨੇ, ਤੇ ਉਹਦਾ ਸਾਨੂੰ ਜਾਨਾਂ ਦਾ ਖਤਰਾ। ਤੇ ਉਹ ਚੌਧਰੀ ਅਸਲਮ ਮਰਹੂਮ ਨੇ ਗੱਲ ਕਹੀ ਕਿ ਵੀ ਦੇਖੋ ਕਿ ਮੈਂ ਟੈਰਰਿਸਟਾਂ ਦਾ ਮੇਰੇ ਨਾਲ ਕੀ ਲੜਾਈ, ਮੈਂ ਤੇ ਇਸ ਆਵਾਮ ਇਹਨਾਂ ਲੋਕਾਂ ਦੇ ਬਾਰੇ ਦੇ ਵਿੱਚ ਕਰ ਰਿਹਾ। ਤੇ ਉਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਕਿ ਇੱਥੋਂ ਮੈਂ ਘਰ ਨਿਕਲ ਵੀ ਗਿਆ ਤੇ ਜਾਨਾਂ ਦੇ ਤੁਹਾਡੀਆਂ ਫਿਰ ਵੀ ਮਹਿਫੂਜ਼ ਕੋਈ ਨਹੀਂ ਹੈਗੀਆਂ, ਟੈਰਰਿਸਟਾਂ ਨੇ ਤੇ ਫਿਰ ਵੀ ਤੁਹਾਨੂੰ ਕਰਨਾ। ਇਹ ਇੱਕ ਯਾਨੀ ਜਿਹੜਾ ਬੰਦਾ ਟੈਰਰਿਸਟਾਂ ਦੇ ਖਿਲਾਫ ਲੜ ਰਿਹਾ ਹੈ ਉਹਦੇ ਹੀ ਤੁਸੀਂ ਖਿਲਾਫ ਹੋ। ਯਾਨੀ ਆਵਾਮ ਦੇ ਅੰਦਰ ਵੀ ਕੋਈ ਅਰਜ਼ ਨਹੀਂ, ਉਹਦੇ ਅੰਦਰ ਕਿਉਂ ਅਰਜ਼ ਨਹੀਂ ਕਿ ਉਹਨਾਂ ਨੂੰ ਇੱਕ ਬਿਆਨੀਏ ਦਾ ਸ਼ਿਕਾਰ ਕੀਤਾ ਗਿਆ, ਬਿਆਨੀਏ ਦਾ ਸ਼ਿਕਾਰ ਇੱਕ ਵੱਡੇ ਲੈਵਲ ਦੇ ਉੱਤੇ ਕੀਤਾ ਗਿਆ। ਔਰ ਉਹਦੇ 'ਚ ਉਹ ਸਿਆਸੀ ਜਮਾਤਾਂ, ਇਹ ਕੋਈ ਐਕਸਕਿਊਜ਼ ਨਹੀਂ कि जी पहले अगर उनको दहशतगर्द करार देता थे तो पहले उनको वो मुजाहिद थे, तो अब क्यों दहशतगर्द? चीज़ां एक शरीफ आदमी है, एक कानून पसंद आदमी है, जिस वेले वो जराइम का राह अख्तियार करेगा तो वो फिर वो जराइम के नाल ट्रीट किया जाएगा। देखो स्टेट की साडी जरूरत सी, असीं उन्हां दे नाल चल रहे सी, अगर वो सा पाकिस्तान की स्टेट नूं नुकसान करनगे वो उन्हां नूं भुगतना पएगा। केपी हुकूमत नूं अपने सूबे दे अंदर अफगान मुजाहिद ਜਿਹੜੇ ਪਨਾਹ ਗਜ਼ੀਨ ਨੇ ਉਹਨਾਂ ਨੂੰ ਉੱਥੇ ਰੱਖਣ ਦਾ ਕੋਈ ਹੱਕ ਨਹੀਂ ਪਹੁੰਚਦਾ। ਉਹ ਅਫਗਾਨਿਸਤਾਨ ਦੇ ਨੁਮਾਇੰਦਗੀ ਨਹੀਂ ਕਰ ਸਕਦੇ ਪਾਕਿਸਤਾਨ ਦੇ ਅੰਦਰ ਰਹਿ ਕੇ। ਠੀਕ, ਪਾਕਿਸਤਾਨ 'ਚ ਕੇਪੀ ਦੀ ਹਕੂਮਤ ਹੋਵੇ, ਪੰਜਾਬ ਦੀ ਹਕੂਮਤ ਹੋਵੇ, ਬਲੋਚਿਸਤਾਨ ਦੀ ਹਕੂਮਤ ਹੋਵੇ, ਸਿੰਧ ਦੀ ਹਕੂਮਤ ਹੋਵੇ, ਉਹ ਪਾਕਿਸਤਾਨ ਦੇ ਆਇਨ, ਪਾਕਿਸਤਾਨ ਦੇ ਪੈਰਾਮੀਟਰ, ਪਾਕਿਸਤਾਨ ਦੀ ਸਟੇਟ ਦੇ ਨੁਮਾਇੰਦਗੀ ਕਰਦਿਆਂ ਹੋਇਆਂ ਉਹ ਕਿਸੇ ਦੂਸਰੇ ਮੁਲਕ ਦੇ ਗੈਰ ਕਾਨੂੰਨੀ ਤਾਰਕੀਨ ਦਾ ਤਹਫਜ਼ ਕਰਨ ਦਾ ਐਲਾਨ ਨਹੀਂ ਕਰ ਸਕਦੀ। ਇਹ ਉਹਨੂੰ ਕਿਸੇ ਵੀ ਕਾਨੂੰਨ ਦੇ ਮੁਤਾਬਕ ਇਹ ਅਖਤਿਆਰ, ਇਹ ਹੱਕ ਹਾਸਲ ਨਹੀਂ ਹੈਗਾ। ਔਰ ਇਹ ਅਦਰਾਗ ਸਾਡੀ ਪਾਪੂਲਰ ਜਮਾਤਾਂ ਦੀ ਕਿਆਦਤ ਨੂੰ ਵੀ ਕਰਨਾ ਚਾਹੀਦਾ, ਮੁਸਲਿਮ ਲੀਗ ਨੂਨ ਦੀ ਕਿਆਦਤ ਨੂੰ ਵੀ ਕਰਨਾ ਚਾਹੀਦਾ ਕਿ ਜਨਾਬੇ ਵਾਲਾ ਤੁਸੀਂ ਟੈਰਰਿਜ਼ਮ ਦੇ ਖਿਲਾਫ ਸਟੈਂਡ ਲਵੋ। ਕਿਉਂ ਨਹੀਂ ਲੈਂਦੇ ਤੁਸੀਂ ਸਟੈਂਡ? ਤੇ ਤੁਸੀਂ ਸਟੈਂਡ ਨਹੀਂ ਲਓਗੇ ਤੇ ਤੁਸੀਂ ਫਿਰ ਇੱਥੇ ਕਿਸ ਚੀਜ਼ ਦੀ ਹਕੂਮਤ ਕਰਦੇ ਹੋ? ਨੈਸ਼ਨਲ ਪਲਾਨ ਤੇ ਬਣਿਆ ਹੀ ਉਹਨਾਂ ਦੇ ਦੌਰ 'ਚ ਨਾ, ਤੇ ਤੁਸੀਂ ਅਮਲ ਕਿਉਂ ਨਹੀਂ ਕਰਾਉਂਦੇ? ਤੁਸੀਂ ਕਰਾਓ ਔਰ ਆਪਣੇ ਵਰਕਰਸ ਨੂੰ ਟ੍ਰੇਨਿੰਗ ਦਿਓ। ਜਿੱਥੇ ਤੁਸੀਂ ਤਾਲੀਮੀ ਨਿਸਾਬ ਦੇ ਅੰਦਰ ਕਿਧਰੇ ਖਰਾਬੀ ਦੇਖ ਰਹੇ ਹੋ, ਪ੍ਰੋਬਲਮ ਦੇਖ ਰਹੇ ਹੋ, ਤੇ ਉੱਥੇ ਚੇਂਜ ਕਰੋ। ਬੱਚਿਆਂ ਦੇ ਮਾਈਂਡ ਸੈਟ ਨੂੰ ਤਬਦੀਲ ਕਰਨਾ ਹੈ ਨਾ। ਅਸੀਂ ਲੋਕਾਂ ਨੂੰ ਇੱਕ ਦੂਸਰੇ ਦੇ ਨਾਲ ਲੜਾਉਣਾ ਤੇ ਨਹੀਂ ਹੈਗਾ, ਆਵਾਮ ਨੂੰ ਤੇ ਨਹੀਂ ਲੜਾਉਣਾ ਹੈਗਾ ਇੱਕ ਦੂਸਰੇ ਦੇ ਨਾਲ। ਉਹਨਾਂ ਨੂੰ ਮਜ਼ਹਬ ਦੀ ਬੁਨਿਆਦ ਤੇ, ਫਿਰਕੇ ਦੀ ਬੁਨਿਆਦ ਤੇ, ਕੌਮੀਅਤ ਦੀ ਬੁਨਿਆਦ ਤੇ, ਜ਼ੁਬਾਨ ਦੀ ਬੁਨਿਆਦ ਉੱਤੇ ਉਹਨਾਂ ਨੂੰ ਆਪਸ ਵਿੱਚ ਡਿਵਾਈਡ ਤੇ ਨਹੀਂ ਅਸੀਂ ਕਰਨਾ, ਅਸੀਂ ਤਾਂ ਉਹਨਾਂ ਨੂੰ ਯੂਨਾਈਟ ਕਰਨਾ। ਤੇ ਯੂਨਾਈਟ ਕਰਨ ਵਾਸਤੇ ਸਾਨੂੰ ਇੱਕ ਐਸਾ ਤਾਲੀਮੀ ਨਿਜ਼ਾਮ ਦੀ ਵੀ ਜ਼ਰੂਰਤ ਹੈ, ਉਹਦੀਆਂ ਬੁਨਿਆਦਾਂ ਤੇ ਸਾਨੂੰ ਇੱਕ ਨੈਰੇਟਿਵ ਦੀ ਜ਼ਰੂਰਤ ਹੈ, ਕਾਊਂਟਰ ਨੈਰੇਟਿਵ ਦੀ ਜ਼ਰੂਰਤ ਹੈ। ਸਾਨੂੰ ਦੋਸਤ ਔਰ ਦੁਸ਼ਮਣ ਦਾ ਪਤਾ ਹੋਣਾ ਚਾਹੀਦਾ ਕਿ ਅਸੀਂ ਇਹ ਕੀ ਕਰ ਰਹੇ ਹਾਂ। ਲੇਕਿਨ ਮੇਰਾ ਇਹ ਕਹਿਣ ਦਾ ਮਕਸਦ ਹੈਗਾ ਕਿ ਜਿਹੜੇ ਲੋਕ ਵੈਪਨਾਈਜੇਸ਼ਨ ਆਫ ਨੈਰੇਟਿਵ ਯੂਜ਼ ਕਰ ਰਹੇ ਨੇ, ਉਹ ਵੈਪਨ ਪਾਕਿਸਤਾਨ ਦੇ ਖਿਲਾਫ ਉਹ ਮਸਲਤ ਹੋਇਆ ਹੈ, ਉਹ ਸ਼ਾਤਰ ਨੇ, ਉਹ ਬਹੁਤ ਚਲਾਕ ਨੇ, ਮੱਕਾਰ ਨੇ, ਔਰ ਬੜੇ ਸਮਾਰਟਲੀ ਉਹ ਸੋਸ਼ਲ ਮੀਡੀਆ ਨਾਲ ਔਰ ਇਨਫੋਰਮੇਸ਼ਨ ਟੈਕਨੋਲੋਜੀ ਦੇ ਨਾਲ ਖੇਡ ਰਹੇ ਨੇ। ਖੇਡਣ ਦੇ ਦੇਖੋ ਨਾ ਕਿ ਇੱਕ ਸਾਡੇ ਅਗਰ ਅੱਜ ISPR ਸਾਹਿਬ ਨੇ ਜ਼ਿਹਨੀ ਮਰੀਜ਼ ਦੀ ਇੱਕ ਟਰਮੀਨੋਲੋਜੀ ਇਸਤੇਮਾਲ ਕੀਤੀ ਹੈ, ਤੇ ਤੁਸੀਂ ਇਹ ਦੇਖੋ ਨਾ ਕਿ ਕਿਉਂ ਕੀਤੀ ਹੈ, ਕਿਉਂਕਿ ਉਹ ਮੁਖਾਲਫ ਸਿਮਤ ਤੋਂ ਆਈ ਹੈ ਨਾ। ਮੁਖਾਲਫ ਸਿਮਤ ਤੋਂ ਇਹ ਗੱਲ ਕਹੀ ਗਈ
ਜ਼ਹਿਨੀ ਮਰੀਜ਼ ਵਾ। ਜ਼ਹਿਨੀ ਮਰੀਜ਼, ਤੇ ਜਿਸ ਵੇਲੇ ਮੁਖਾਲਫ ਸਿਮਤ ਵਾਲਿਆਂ ਨੂੰ ਵੀ ਤੇ ਇਹ ਚੀਜ਼ ਸੋਚਣੀ ਚਾਹੀਦੀ ਹੈ ਕਿ ਅਸੀਂ ਕਿਸੇ ਬਾਰੇ ਦੇ ਵਿੱਚ ਸਾਡੀ ਪੋਲੀਟੀਕਲ ਮਾਮਲਾਤ ਨੇ, ਲੀਗਲ ਮਾਮਲਾਤ ਨੇ, ਲੀਗਲ ਮਾਮਲਾਤ ਚੋਂ ਲੀਗਲ ਤਰੀਕੇ ਨਾਲ ਨਿਕਲਣਾ ਹੈ। ਉਹਨਾਂ ਦੇ ਨਾਲ ਤੁਸੀਂ ਅਗਰ ਇਸ ਤਰੀਕੇ ਦੇ ਨਾਲ ਕਰੋਗੇ, ਆਪਣੇ ਆਪ ਵਾਸਤੇ ਵੀ ਮੁਸ਼ਕਲਾਂ ਪੈਦਾ ਕਰ ਰਹੇ ਹੋ। ਤੇ ਹੁਣ ਬੰਦ ਗਲੀ ਦੇ ਵਿੱਚ ਦਾਖਲ ਹੋ ਰਹੀ ਹੈ ਪੀਟੀਆਈ ਦੀ ਕਿਆਦਤ ਵੀ, ਕਿਉਂਕਿ ਜਿਹੜੇ ਪੀਟੀਆਈ ਦੇ ਐਮਐਨਏ ਐਮਪੀਜ਼ ਨੇ ਉਹਨਾਂ ਵਾਸਤੇ ਵੀ ਬਹੁਤ ਜ਼ਿਆਦਾ ਮੁਸ਼ਕਲਾਂ ਪੈਦਾ ਹੋ ਰਹੀਆਂ। ਦੇਖੋ ਨਾ ਉਹਨਾਂ ਨੇ ਕਿਹਾ ਨਹੀਂ ਕਿ ਉਹ ਵੀ ਉਹਨਾਂ ਨੇ ਜ਼ਹਿਨੀ ਮਰੀਜ਼ ਦਾ ਜੋ ਕਿਹਾ, ਤਾਂ ਉਹਨਾਂ ਨੇ ਕਿਹਾ ਕਿ ਦੇਖੋ ਜਿਹੜੇ ਲੋਕ ਫੌਜ ਨੂੰ ਮਿਲ ਕੇ ਆਏ ਨੇ, ਇਹਦਾ ਮਤਲਬ ਹੈ ਕਿ ਜਿਹੜਾ ਐਨਡੀਯੂ ਦੇ ਵਿੱਚ ਤੇ ਜਿਹੜਾ ਆਈਐਸਪੀਆਰ ਨੂੰ ਮਿਲੇਗਾ ਉਹਨੂੰ ਤੁਸੀਂ ਗੱਦਾਰ ਕਹਿ ਰਹੇ ਹੋ, ਤੇ ਇਹਦਾ ਮਤਲਬ ਫੌਜ 'ਚ ਬੈਠੇ ਲੋਕ ਗੱਦਾਰ ਨੇ। ਇਹ ਵੀ ਕਿੰਨੀ ਕੁ ਦੇਰ ਤੱਕ ਉਹ ਜਿਹੜੇ ਨਾਲ ਨੇ ਬੰਦੇ ਉਹ ਚੀਜ਼ਾਂ ਨੂੰ ਬਰਦਾਸ਼ਤ ਕਰਨਗੇ, ਪ੍ਰੈਸ਼ਰ ਬਰਦਾਸ਼ਤ ਕਰਨਗੇ? ਠੀਕ ਹੈ ਨਾ, ਇਹ ਨਹੀਂ ਕੰਮ ਤਰੀਕਾਕਾਰ ਠੀਕ ਹੈਗਾ। ਮੈਂ ਅੱਗੇ ਵੀ ਕਹਿ ਚੁੱਕਿਆ ਵਾਂ ਕਿ ਜਿਹੜੇ ਕੁਝ ਬਾਨੀ ਪੀਟੀਆਈ ਦੇ ਜਿਹੜਾ ਖਾਸ ਇੱਕ ਉਹਨਾਂ ਦੇ ਇਰਦ ਗਿਰਦ ਗਰੁੱਪ ਹੈ, ਜਾਂ ਜਿਹੜਾ ਇੱਕ ਗੈਂਗ ਹੈ ਪਿੱਛੇ, ਜਾਂ ਜਿਹੜਾ ਇੱਕ ਉਹਨਾਂ ਦੇ ਗਰੋਹ ਹੈ ਲਿੰਕਡ ਵਿਦ ਅਫਗਾਨਿਸਤਾਨ ਔਰ ਤਾਲਿਬਾਨ ਦੇ ਨਾਲ ਇੱਕ ਤੋਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਸ਼ਰੀਕੇ-ਕਾਰ ਹੋ ਕੇ, ਉਹਨਾਂ ਦਾ ਟਾਰਗੇਟ ਪਾਕਿਸਤਾਨ ਦੇ ਲੋਕਾਂ ਦੀ ਫਲਾਹ ਕੋਈ ਨਹੀਂ ਹੈਗੀ। ਉਹਨਾਂ ਦਾ ਪਾਕਿਸਤਾਨ ਦੇ ਮੁਲਕ ਦੇ ਨਾਲ ਕੋਈ ਨਹੀਂ, ਉਹ ਆਪਣਾ ਇੱਕ ਟਾਰਗੇਟ ਹੈ ਜਿਹੜਾ ਉਹ ਪਾਕਿਸਤਾਨ ਨੂੰ ਡੈਮੇਜ ਕਰਨਾ ਚਾਹੁੰਦੇ ਨੇ, ਪਾਕਿਸਤਾਨ ਦੀ ਜਿਹੜੀ ਪਾਵਰ ਜਿਹੜੀ ਉਹਨਾਂ ਦੀ ਉਹਨੂੰ ਖਰਾਬ ਕਰਨਾ ਚਾਹੁੰਦੇ ਨੇ। ਔਰ ਜਿਹੜੀ ਇਸ ਦੇ ਨਾਲ ਹਮਾਹੰਗ ਕੂਵਤਾਂ ਨੇ ਇੰਟਰਨੈਸ਼ਨਲ, ਉਹ ਯਕੀਨਨ ਦੇਖੋ ਜੀ, ਅਗਰ ਪਾਕਿਸਤਾਨੀ ਕੋਈ ਆਪਣੇ ਹੀ ਮੁਲਕ ਦੇ ਖਿਲਾਫ ਕੰਮ ਕਰ ਰਿਹਾ ਜਾਂ ਗੱਲ ਕਰ ਰਿਹਾ, ਆਪਣੀ ਫੌਜ ਦੇ ਖਿਲਾਫ ਗੱਲ ਕਰ ਰਿਹਾ, ਤੇ ਜਿਹੜੇ ਪਾਕਿਸਤਾਨ ਦੇ ਖਿਲਾਫ ਕੂਵਤਾਂ ਹੋਣਗੀਆਂ ਉਹਨਾਂ ਵਾਸਤੇ ਤੇ ਉਹ ਬਹੁਤ ਅੱਛਾ ਉਹਨੂੰ ਅੱਖਾਂ ਤੇ ਬਿਠਾਣਗੇ। ਇੱਕ ਲਾਈਨ ਚੋਇਸ ਸਾਹਿਬ ਹੈ ਬੜੀ ਅਹਿਮ ਉਹਨਾਂ ਨੇ ਕਹੀ, ਉਹਨਾਂ ਨੇ ਕਿਹਾ ਜੇ ਤੁਸੀਂ ਆਪਣੀ ਫੌਜ ਨੂੰ ਹਿੱਟ ਕਰਦੇ ਹੋ, ਟਾਰਗੇਟ ਕਰੀ ਜਾ ਰਹੇ ਹੋ ਮੁਸਲਸਲ ਫੌਜ ਨੂੰ, ਇਹਦਾ ਮਤਲਬ ਤੁਸੀਂ ਕਿਸੇ ਦੂਸਰੇ ਦੀ ਫੌਜ ਨੂੰ ਰਸਤਾ ਦੇ ਰਹੇ ਹੋ। ਤੇ ਇਹ ਇਸਤਲਾਹਾਂ ਨੇ ਇਸਤੇਮਾਲ ਕੀਤਾ ਜਾਂ ਕੀ ਤੁਸੀਂ ਨਹੀਂ? ਇਹ ਬਹੁਤ ਗਹਿਰੀ ਗੱਲ। ਦੇਖੋ ਇਹ ਤੁਸੀਂ ਜ਼ਰਾ ਇਹਦੇ ਤੇ ਕਾਮਰੇ ਸਾਹਿਬ ਜਿਹੜੀ ਮੈਂ ਗੱਲ ਕਰਨ ਲੱਗਾ ਇਹਦੇ ਤੋਂ ਤੁਸੀਂ ਗੌਰ ਕਰਨਾ। ਗੈਰ ਸਿਆਸੀ ਗੱਲ ਠੀਕ ਕਿ ਇੱਕ ਸਟੇਟ ਹੈਗੀ, ਸਟੇਟ ਦੇ ਵਿੱਚ ਇੱਕ ਅਲਟੀਮੇਟ ਫੋਰਸ ਹੁੰਦੀ ਹੈ, ਉਹ ਉਹਦੀ ਆਰਮੀ ਹੁੰਦੀ ਹੈ। ਠੀਕ ਹੈ, ਅਲਟੀਮੇਟ ਫੋਰਸ ਉਹ ਹੁੰਦੀ ਹੈ ਨਾ ਜਿਹੜੀ ਵੈਲ ਇਕੁਇਪਡ ਹੁੰਦੀ ਹੈ, ਉਹਨਾਂ ਦੇ ਕੋਲ ਅਸਲਾ ਹੁੰਦਾ ਜਿਹੜਾ ਪੁਲਿਸ ਕੋਲ ਨਹੀਂ ਹੁੰਦਾ, ਕਿਸੇ ਹੋਰ ਸਿਕਿਉਰਿਟੀ ਏਜੰਸੀ ਕੋਲ ਨਹੀਂ ਹੁੰਦਾ। ਉਹਨਾਂ ਨੇ ਗੈਰ ਮੁਲਕੀ ਫੌਜ ਦਾ ਮੁਕਾਬਲਾ ਵੀ ਕਰਨਾ ਹੁੰਦਾ, ਅੰਦਰ ਬਗਾਵਤਾਂ ਨੂੰ ਵੀ ਕੁਚਲਣਾ ਹੁੰਦਾ। ਅਗਰ ਉਹਨੂੰ ਨੁਕਸਾਨ ਹੁੰਦਾ, ਖੁਦਾ ਨਾ ਖਾਸਤਾ ਉਹ ਕੋਲੈਪਸ ਹੁੰਦੀ ਹੈ, ਤੇ ਪਾਵਰ ਦਾ ਖਲਾ ਤੇ ਪੁਰ ਹੋਣਾ ਹੀ ਹੋਣਾ। ਉਹ ਪਾਵਰ ਦਾ ਖਲਾ ਫਿਰ ਕੌਣ ਪੁਰ ਕਰੇਗਾ? ਮੁਲਕ ਦੇ ਵਿੱਚ ਜਿਹੜੀ ਪਾਵਰ ਸੀ ਉਹ ਤੇ ਡਾਊਨ ਕਰ ਦਿੱਤੀ, ਤੁਸੀਂ ਖਤਮ ਹੋ ਗਈ, ਤੇ ਫਿਰ ਕਿਹੜੀ ਪਾਵਰ ਹੋਏਗੀ ਜਿਹੜੀ ਉਹਨੂੰ ਫਿਰ ਕੋਈ ਜਿਹੜਾ ਦੂਸਰਾ ਤਾਕਤਵਰ ਗੈਂਗ ਹੋਏਗਾ, ਜਾਂ ਤੇ ਉਹ ਮੁਲਕ ਮੁੰਤਸ਼ਰ ਹੋ ਜਾਏਗਾ, ਜਾਂ ਉੱਥੇ ਕਿਸੇ ਹੋਰ ਉਸੇ ਲੈਵਲ ਦੀ ਪਾਵਰ ਉੱਥੇ ਆ ਕੇ ਤੇ ਉਹ ਪਾਵਰ ਗੈਪ ਪੂਰ ਕਰੇਗੀ। ਇਹ ਬੜੀ ਡੇਂਜਰਸ ਚੀਜ਼ ਹੈ। ਜਿਹੜੇ ਲੋਕ ਇਹ ਖੇਲ ਖੇਲ ਰਹੇ ਨੇ ਉਹ ਪਾਕਿਸਤਾਨ ਦੇ ਆਵਾਮ ਦੇ ਬੜੇ ਬਦਤਰੀਨ ਦੁਸ਼ਮਣ ਨੇ, ਮੁਖਾਲਫ ਨੇ। ਜਿਹੜਾ ਅਗਰ ਇਹ ਮੁਲਕ ਖੁਦਾ ਨਾ ਖਾਸਦਾ ਇੰਤਸ਼ਾਰ ਦਾ ਸ਼ਿਕਾਰ ਹੁੰਦਾ ਤੇ ਫਿਰ ਵੀ ਮਿਡਲ ਕਲਾਸ ਦੇ ਲੋਕ ਮੁਤਾਸਰ ਹੋਣਗੇ, ਅਸੀਂ ਤੁਸੀਂ ਮੁਤਾਸਰ ਹੋਵਾਂਗੇ। ਤਾਕਤਵਰ ਲਕੋਤਾਂ ਦਾ ਤਾਂ ਕੁਛ ਨਹੀਂ ਵਿਗੜਨਾ, ਉਹ ਤੇ ਹੈਵਨਸ ਉਹਨਾਂ ਵਾਸਤੇ ਤਿਆਰ ਨੇ, ਉਹ ਉੱਥੇ ਚਲੇ ਜਾਣਗੇ। ਤੇ ਇਹ ਅਸਲ ਸਾਡੇ ਵਾਸਤੇ ਸੋਚਣ ਵਾਸਤੇ ਪਾਕਿਸਤਾਨ ਦੀ ਇੰਟੈਲੀਜੈਂਸੀਆ ਨੂੰ, ਪਾਕਿਸਤਾਨ ਦੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ, ਮੇਨ ਸਟ੍ਰੀਮ ਪੋਲੀਟੀਕਲ ਪਾਰਟੀਆਂ ਔਰ ਉਲਮਾ ਦਾ ਤਬਕਾ, ਮਜ਼ਹਬੀ ਜਮਾਤਾਂ, ਇਹ ਨੈਰੇਟਿਵ ਨੂੰ ਕਾਊਂਟਰ ਕਰਨ ਔਰ ਉਸ ਨੈਰੇਟਿਵ ਦੇ ਨਾਲ ਨਾ ਚੱਲਣ, ਤੇ ਪਾਕਿਸਤਾਨ ਦੀ ਬੜੀ ਬਚਤ ਹੋ ਗਈ। ਚਲੋ ਬ੍ਰੇਕ ਤੋਂ ਬਾਅਦ ਫਿਰ ਅਗਲੀ ਗੱਲ ਕਰ ਰਹੇ ਹਾਂ। ਨਾਜ਼ਰੀਨ, ਵਕਤ ਹੋਇਆ ਇੱਥੇ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਦੋਂ ਵਾਪਸ ਆਵਾਂਗੇ ਤਾਂ ਅੱਜ ਇੰਨੀਆਂ ਗੱਲਾਂ ਹੋਈਆਂ ਨੇ, ਇਹਨਾਂ ਦਾ ਅੱਗੇ ਮੁਸਤਕਬਲ 'ਚ ਕੀ ਅਸਰਾਤ ਹੋਣਗੇ, ਇਹਨਾਂ ਦੇ ਬਾਰੇ 'ਚ ਅਸੀਂ ਡਿਸਕਸ ਕਰਾਂਗੇ। ਵੈਲਕਮ ਬੈਕ ਨਾਜ਼ਰੀਨ। ਹੁਣ ਗੱਲ ਕਰਨੇ ਆ ਕਿ ਮੁਲਕ 'ਚ ਫੇਕ ਨਿਊਜ਼ ਦਾ ਜਿਹੜਾ ਇੱਕ ਤੂਫਾਨ ਹੈ, ਤੇ ਸਮਝ ਹੀ ਨਹੀਂ ਆਉਂਦੀ ਕਿ ਕੀ ਠੀਕ ਹੈ ਕੀ ਨਹੀਂ। ਲੋਕ ਜਿਹੜੇ ਨੇ ਉਹ ਕਨਫਿਊਜ਼ ਨੇ, ਔਰ ਇਹ ਡੈਲੀਬਰੇਟਲੀ ਕੀਤਾ ਜਾਂਦਾ ਹੈ, ਜਾਣਬੁੱਝ ਕੇ ਕੌਮ ਨੂੰ ਕਨਫਿਊਜ਼ ਕਰਨ ਵਾਸਤੇ, ਔਰ ਮੁxtਲਿਫ ਕਿਸਮ ਦੀਆਂ ਅਫਵਾਹਾਂ ਗਰਦਿਸ਼ ਕਰਦੀਆਂ ਨੇ। ਤੇ ਇਹਦੇ ਨਾਲ ਇਹ ਵੀ ਕਿ ਇਹ ਜੋ ਮਾਮਲਾਤ ਅੱਜ ਹੋਏ ਨੇ, ਜਿਹੜੀ ਵੱਡੀ ਡਿਵੈਲਪਮੈਂਟ ਪਾਕਿਸਤਾਨ ਦੇ ਵਿੱਚ DGISPR ਦੀ ਪ੍ਰੈਸ ਕਾਨਫਰੰਸ, ਜੋ ਚੀਜ਼ਾਂ ਸਾਨੂੰ ਗੈਰ ਮਾਮੂਲੀ ਨਜ਼ਰ ਆਈਆਂ ਨੇ, ਕਿ ਇਹ ਹੁਣ ਮੁਸਤਕਬਲ 'ਚ ਕੀ ਹੋਣ ਜਾ ਰਿਹਾ। ਤੇ ਜੀ ਚੋਏ ਸਾਹਿਬ, ਪਹਿਲੇ ਤੇ ਮੇਰਾ ਖਿਆਲ ਹੈ ਫੇਕ ਨਿਊਜ਼ ਤੇ ਥੋੜਾ ਜਿਹਾ ਕਰ ਦਿਓ, ਕਿਉਂਕਿ ਉਹਨਾਂ ਨੇ ਜਿਹੜਾ ਸਾਰਾ ਨੈਰੇਟਿਵ ਦਾ ਤੁਸੀਂ ਕੱਲ ਤੋਂ ਜਿਹੜਾ ਬਾਰ-ਬਾਰ ਗੱਲ ਕਰ ਰਹੇ ਹੋ, ਵੈਪਨਾਈਜੇਸ਼ਨ ਆਫ ਨੈਰੇਟਿਵ ਦੀ, ਤੇ ਇਹਦੇ 'ਚ ਡਿਸਇਨਫੋਰਮੇਸ਼ਨ ਦਾ ਅੱਜ DGISPR ਨੇ ਵੀ ਜ਼ਿਕਰ ਕੀਤਾ ਕਿ ਡਿਸਇਨਫੋਰਮੇਸ਼ਨ ਬਹੁਤ ਜ਼ਿਆਦਾ ਫੈਲਾਈ ਜਾਂਦੀ ਹੈ, ਔਰ ਉਹਨਾਂ ਨੇ ਇੰਡੀਆ ਦਾ, ਅਫਗਾਨਿਸਤਾਨ ਦਾ ਤੇ ਬਾਹਰ ਦੇ ਨੈਟਵਰਕਸ ਦਾ ਵੀ ਜ਼ਿਕਰ ਕੀਤਾ। ਤੁਸੀਂ ਵੀ ਤੇ ਪੜ੍ਹਾਉਂਦੇ ਹੋ ਨਾ ਕੋਈ
ਸਟੂਡੈਂਟਸ ਨੂੰ ਡਿਸਇਨਫੋਰਮੇਸ਼ਨ ਮੈਂ ਤੇ ਅੱਜ ਕੱਲ੍ਹ ਇੱਕ ਕੋਰਸ ਪੜ੍ਹਾ ਰਿਹਾ ਡਿਜੀਟਲ ਮੀਡੀਆ ਇਨਫੋਰਮੇਸ਼ਨ ਲਿਟਰੇਸੀ ਦਾ। ਅੱਛਾ। ਹਾਂ, ਉਹਦੇ 'ਚ ਤੇ ਮੈਂ ਉਹਨਾਂ ਨੂੰ ਅਸਾਈਨਮੈਂਟ ਵੀ ਦੇ ਦਿੱਤੀ। ਮੈਂ ਕਿਹਾ 5 ਖਬਰਾਂ ਜਿਹੜੀਆਂ ਨਾ ਉਹਦੇ 'ਚ ਲੱਭੋ, ਐਂਗਲਿੰਗ ਵੀ ਤੇ ਫੇਕ ਨਿਊਜ਼ ਵੀ ਤੇ ਸਾਰੀਆਂ ਚੀਜ਼ਾਂ। ਇਹ ਤੇ ਬੜਾ ਜ਼ਰੂਰੀ ਕੰਮ ਹੈ, ਬਹੁਤ ਜ਼ਰੂਰੀ ਹੋ ਗਿਆ ਇਹ। ਸਟੂਡੈਂਟਸ ਨੂੰ ਇਹਦੇ ਬਾਰੇ 'ਚ ਆਵਾਮ ਦੀ ਆਗਾਹੀ ਹੋਣੀ ਚਾਹੀਦੀ ਹੈ। ਤੇ ਅਸੀਂ ਆ ਜਾਂਦੇ ਹਾਂ ਕਿ ਜਿਹੜੀਆਂ ਫੇਕ ਨਿਊਜ਼ ਕਿਵੇਂ ਅਸਰਅੰਦਾਜ਼ ਹੁੰਦੀ ਹੈ ਔਰ ਕਿਵੇਂ ਉਹ ਗਲਤ ਬਿਆਨੀਆਂ ਬਣਾਉਣ ਵਾਸਤੇ ਇਸਤੇਮਾਲ ਕਰਦੇ। ਤੇ ਦੇਖੋ, ਇੱਕ ਤੇ ਹੁੰਦੇ ਨੇ ਕੁਝ ਲੋਕ ਸਾਦਾ ਲੋਹੀ ਦੇ ਵਿੱਚ ਸੋਸ਼ਲ ਮੀਡੀਆ ਯੂਜ਼ ਕਰ ਰਹੇ ਹੁੰਦੇ ਨੇ, ਗੱਲਾਂ ਹੋ ਜਾਂਦੀਆਂ ਨੇ, ਉਹ ਇੱਕ ਅਲੱਗ ਚੀਜ਼ ਹੁੰਦੀ ਹੈ। ਤੇ ਖਤਰਾ ਡਿਵੈਲਪ ਉਸ ਵੇਲੇ ਹੁੰਦਾ ਕਿ ਜਦੋਂ ਜਿਹੜੇ ਨਾਨ ਸਟੇਟ ਐਕਟਰਸ ਦੀ ਸ਼ਕਲ ਦੇ ਵਿੱਚ ਔਰ ਉਹ ਜਿਹੜੇ ਲੋਕ ਐਸੇ ਲੋਕ ਨੇ ਜਿਹੜੇ ਬਲੈਕ ਮਨੀ ਦੇ ਨਾਲ ਰਿਲੇਟਡ ਨੇ, ਉਹਨਾਂ ਨੇ ਵੀ ਇਹ ਟੂਲਸ ਸੋਸ਼ਲ ਮੀਡੀਆ ਨੂੰ ਇਸਤੇਮਾਲ ਕਰ ਰਹੇ ਨੇ, ਗਲਤ ਖਬਰਾਂ ਨੂੰ, ਗਲਤ ਬਿਆਨੀਏ ਨੂੰ ਫੈਲਾਉਣ ਦੇ ਵਿੱਚ ਉਹ ਰੋਲ ਪਲੇ ਕਰ ਰਹੇ ਨੇ। ਔਰ ਹੁਣ ਤੇ ਇੱਥੋਂ ਤੱਕ ਇਹ ਗੱਲ ਹੋਈ ਇਹਦੇ ਤੇ ਮੂਵੀਜ਼ ਬਣ ਰਹੀਆਂ ਨੇ, ਇਹਦੇ ਤੇ ਫਿਲਮਾਂ ਬਣ ਰਹੀਆਂ ਨੇ। ਔਰ ਇਹ ਕੋਈ ਨਵੀਂ ਗੱਲ ਨਹੀਂ। ਸਾਡੇ ਅੱਜ ਸ਼ਾਇਦ ਬਹਿਸ ਪਹਿਲੀ ਦਫਾ ਸ਼ੁਰੂ ਹੋ ਰਹੀ ਹੈ ਇਸ ਦੇ ਉੱਤੇ। ਦੌਰਾਨੇ ਕੋਲਡ ਵਾਰ ਉਸ ਵੇਲੇ ਚੱਲ ਰਹੀ ਸੀ, ਅਫਗਾਨ ਵਾਰ ਚੱਲ ਰਹੀ ਸੀ, ਉਸ ਵੇਲੇ ਵੀ ਕਿਤਾਬਾਂ ਲਿਖੀਆਂ ਗਈਆਂ ਸਨ ਔਰ ਇਹ ਕਿਹਾ ਗਿਆ ਸੀ, ਜਿਹੜੇ ਬਹੁਤ ਸਾਰੇ ਲੋਕ ਦਾਨਿਸ਼ਵਰ ਸਨ, ਕਿ ਜਿਹੜੀ ਅਗਲਾ ਆਉਣ ਵਾਲਾ ਵਕਤ ਹੋਏਗਾ ਉਹਦੇ 'ਚ ਕਮਿਊਨਿਜ਼ਮ ਸਭ ਤੋਂ ਵੱਡਾ ਖਤਰਾ ਨਹੀਂ ਹੋਏਗਾ ਕੈਪੀਟਲਿਸਟ ਵਰਲਡ ਵਾਸਤੇ ਜਾਂ ਮਾਡਰਨ ਵਰਲਡ ਵਾਸਤੇ ਜਾਂ ਡੈਮੋਕ੍ਰੈਟਿਕ ਵਰਲਡ ਵਾਸਤੇ। ਸਭ ਤੋਂ ਵੱਡਾ ਖਤਰਾ ਜਿਹੜਾ ਹੈ ਨਾ ਉਹ ਨਾਨ ਸਟੇਟ ਐਕਟਰਸ ਹੋਣਗੇ, ਨਾਨ ਸਟੇਟ ਐਕਟਰ ਔਰ ਟੈਰਰਿਸਟ ਗੈਂਗ ਹੋਣਗੇ। ਔਰ ਉਹ ਸਾਡੇ ਸਾਹਮਣੇ ਅਮਲੀ ਸ਼ਕਲ ਦੇ ਵਿੱਚ ਉਹ ਆ ਰਹੇ ਆ, ਕਿਉਂਕਿ ਇਹ ਲੋਕ ਨੇ ਜਿਹੜੇ ਐਂਟੀ ਸਟੇਟ ਇਹ ਐਲੀਮੈਂਟ ਹੁੰਦਾ ਜਿਹੜਾ ਸਟੇਟਸ ਕੋਲੋਂ ਡਰਦਾ। ਹਾਂ, ਗੱਲ ਕਰਨਾ ਕੋਈ ਮੈਂ ਕਹਿ ਰਿਹਾ ਸੀ ਕਿ ਹੁਣ ਉਹਨਾਂ ਦਾ ਜਿਹੜਾ ਟੂਲ ਹੈ ਨਾ ਉਹਨਾਂ ਕੋਲ, ਉਹ ਡਿਜੀਟਲ ਮੀਡੀਆ, ਉਹਦੇ ਥਰੂ ਉਹ ਹਰ ਜਗ੍ਹਾ ਤੇ ਉਹਨਾਂ ਦੀ ਕਰ ਰਹੇ ਨੇ। DGISP ਸਾਹਿਬ ਨੇ ਵੀ ਇਹੋ ਹੀ ਗੱਲ ਕੀਤੀ ਹੈ ਔਰ ਇਹ ਸਮਝਣਾ ਬਹੁਤ ਜ਼ਰੂਰੀ ਹੈ ਗਵਰਨਮੈਂਟ ਸਾਈਡ ਦੇ ਉੱਤੇ ਵੀ ਤੇ ਸਾਡੀ ਪੋਲੀਟੀਕਲ ਪਾਰਟੀਆਂ ਦੇ ਉੱਤੇ ਵੀ ਔਰ ਮੀਡੀਆ ਮੈਨਸ ਦੇ ਹਵਾਲੇ ਨਾਲ ਵੀ। ਦੇਖੋ, ਕੋਈ ਵੀ ਖਬਰ ਹੈ ਉਹ ਤੁਸੀਂ ਉਹ ਤੁਹਾਨੂੰ ਅੱਜ ਤੇ ਹੁਣ AI ਆਉਣ ਦੀ ਵਜ੍ਹਾ ਨਾਲ ਦੇਖੋ ਨਾ ਕਿ ਜਿਵੇਂ ਅੱਜ ਅਲੀਮਾ ਖਾਨ ਸਾਹਿਬਾ ਦਾ ਇੰਟਰਵਿਊ ਆਇਆ ਤੇ ਨਾਲ ਹੀ ਇੱਕ ਹੋਰ ਵੀਡੀਓਜ਼ ਵੀ ਆ ਗਈਆਂ ਔਰ ਇਹ ਕਿਹਾ ਗਿਆ ਜੀ ਇਹ ਤਾਂ AI ਦੇ ਇੱਕ ਹੋਰ ਕਿਸਮ ਦਾ ਇੰਟਰਵਿਊ ਆ ਗਿਆ ਤੇ ਮੈਂ ਤੇ ਇਹ ਗੱਲ ਕਹੀ ਨਹੀਂ। ਵੈਸੇ ਇਹਦੇ ਬਾਰੇ 'ਚ ਤੁਹਾਨੂੰ ਇੱਕ ਗੱਲ ਦੱਸਾਂ, ਵੀ ਗੱਲਾਂ ਆ ਰਹੀਆਂ ਨੇ ਕਿ ਇਹ ਵੀ ਇਹ ਤਾਂ ਹੁਣ ਜਦੋਂ ਤਹਿਕੀਕਾਤ ਹੋਣਗੀਆਂ ਤਾਂ ਪਤਾ ਚੱਲੇਗਾ ਕਿ ਉਹ ਜੋ ਕੁਝ ਕਿਹਾ ਗਿਆ ਹੈ ਨਾ ਉਹਨੂੰ ਡਿਫਿਊਜ਼ ਕਰਨ ਵਾਸਤੇ ਨਾਲ AI ਵੀਡੀਓਜ਼ ਦੀ ਮਾਰਕੀਟ ਸਰਕੂਲੇਟ। ਇਹੋ ਹੀ ਚੀਜ਼ ਹੁੰਦੀ ਨਾ ਕਿ ਤੁਸੀਂ ਜਿਹਨੂੰ ਕਹਿੰਦੇ ਨੇ ਇੱਕ ਤੀਰ ਨਾਲ ਦੋ ਸ਼ਿਕਾਰ ਕਰਨੇ, ਆਪ ਆਪਣੇ ਆਪ ਨੂੰ ਮਹਿਫੂਜ਼ ਵੀ ਕਰ ਲੈਣਾ ਔਰ ਗੱਲ ਨੂੰ ਕਨਫਿਊਜ਼ਨ ਦੇ ਵਿੱਚ ਪਾ ਦੇਣਾ। ਔਰ ਹੁਣ ਤੇ ਉਹ ਅਗਲਾ ਫਿਰ ਤਹਿਕੀਕ ਹੈ, ਬੜੀ ਲੰਮੀ ਚੌੜਾ ਬਾਅਦ ਕਿਸ ਵੇਲੇ ਦੀ ਗੱਲ ਆਏਗੀ ਉਦੋਂ ਉਹ ਕੀ ਹੋ ਜਾਂਦਾ, ਉਹ ਚੀਜ਼ਾਂ ਹੁੰਦੀਆਂ ਨੇ। ਜਿਵੇਂ ਹੁਣ ਰੀਸੈਂਟ ਮਿਸਾਲ ਹੈ ਕਿ ਸਿੰਧ ਅਸੈਂਬਲੀ ਦੇ ਇੱਕ ਸਾਬਰ ਕਾਇਮ ਖਾਨੀ ਸਾਹਿਬ ਉਹ ਸ਼ਿਕਾਰ ਹੋ ਗਏ। ਉਹਨਾਂ ਨੇ ਅਸੈਂਬਲੀ 'ਚ ਆ ਕੇ ਕਹਿ ਦਿੱਤਾ ਕਿ ਕ੍ਰਿਕਟਰ ਮੋਇਨ ਖਾਨ ਵਾਸਤੇ ਦੁਆ ਕਰੋ, ਉਹ ਬਾਅਦ 'ਚ ਪਤਾ ਚੱਲਿਆ ਕਿ ਜੀ ਫੇਕ ਨਿਊਜ਼ ਸੀ, ਉਹ ਗਲਤ ਖਬਰ ਸੀ। ਤੇ ਇਹ ਕਹਿਣ ਦਾ ਮਕਸਦ ਇਹ ਹੈ ਕਿ ਇਹਦੇ ਤੋਂ ਬਚਣਾ ਆਮ ਬਹੁਤ ਮੁਸ਼ਕਿਲ ਕੰਮ ਹੈ ਔਰ ਲੇਕਿਨ ਬਚਣਾ ਮੁਸ਼ਕਿਲ ਕੰਮ ਹੈ ਔਰ ਲੇਕਿਨ ਅਗਰ ਤੁਸੀਂ ਅਵੇਅਰ ਹੋ, ਜਿਵੇਂ ਕਾਊਂਟਰ ਨੈਰੇਟਿਵ ਦੀ ਅਸੀਂ ਕੱਲ ਤੋਂ ਗੱਲ ਕਰਦੇ ਆ ਰਹੇ ਹਾਂ, ਅਗਰ ਤੁਸੀਂ ਇਹਨਾਂ ਚੀਜ਼ਾਂ ਦੇ ਤੋਂ ਅਵੇਅਰ ਹੈਗੇ ਹੋ ਤੇ ਫਿਰ ਉਹਦਾ ਸ਼ਿਕਾਰ ਤੁਸੀਂ ਇੰਨੀ ਜਲਦੀ ਨਹੀਂ ਹੁੰਦੇ। ਔਰ ਇਹ ਜਿਹੜੇ ਵੱਡੇ ਹੁਣ ਤਾਲਿਬਾਨ ਨੇ, ਤੁਸੀਂ ਵੀ ਦੇਖੋ ਕੱਲ ਤਾਲਿਬਾਨ ਦੇ ਵਜ਼ੀਰ ਖਾਰਜਾ ਨੇ ਪ੍ਰੈਸ ਕਾਨਫਰੰਸ ਕੀਤੀ, ਮੁੱਲਾ ਮੁਤਕੀ ਨੇ। ਉਹਨਾਂ ਨੇ ਜਿਸ ਤਰ੍ਹਾਂ ਪ੍ਰੈਸ ਕਾਨਫਰੰਸ ਕੀਤੀ, ਜਿਹੜੀ ਉਹਨਾਂ ਦੀ ਬਾਡੀ ਲੈਂਗੁਏਜ ਸੀ ਅਗਰ ਕਿੰਨਾ ਨੇ ਦੇਖੀ, ਉਹ ਸਾਰੀ ਦੀ ਸਾਰੀ ਪਾਕਿਸਤਾਨ ਦੇ ਖਿਲਾਫ ਸੀ। ਹੁਣ ਤੁਹਾਨੂੰ ਤੁਸੀਂ ਇਹ ਸੋਚੋ ਨਾ ਕਿ ਯਾਰ ਓਬਲੀਗੇਸ਼ਨਸ ਤੁਸੀਂ ਆਪਣੀਆਂ ਨਹੀਂ ਪੂਰੀਆਂ ਕਰ ਰਹੇ, ਤੁਸੀਂ ਲੋਕਾਂ ਦੇ ਨਾਲ ਵੱਡੀਆਂ ਪਾਵਰਸ ਦੇ ਨਾਲ ਕਤਰ 'ਚ ਮੁਆਹਦੇ ਕੀਤੇ ਨੇ, ਤੁਸੀਂ ਉਹਨਾਂ ਤੇ ਪੂਰਾ ਨਹੀਂ ਉਤਰ ਰਹੇ। ਤੁਸੀਂ ਆਪਣੇ ਮੁਲਕ ਦੇ ਅੰਦਰ ਮੁਖਤਲਿਫ ਟੈਰਰਿਸਟ ਜਿਹੜੇ ਗਰੁੱਪਸ ਨੇ ਉਹਨਾਂ ਦੇ ਖਿਲਾਫ ਕਾਰਵਾਈਆਂ ਨਹੀਂ ਕਰ ਰਹੇ। ਤੁਹਾਡੇ ਮੁਲਕ ਦੇ ਉੱਤੇ ਤਾਜਿਕਿਸਤਾਨ ਤੇ ਹਮਲੇ ਹੋ ਰਹੇ ਨੇ, ਚਾਈਨੀਜ਼ ਤੇ ਹਮਲੇ ਹੋ ਰਹੇ ਨੇ, ਸਾਰਿਆਂ ਦੇ ਹੋ ਰਹੇ ਨੇ, ਤੇ ਫਿਰ ਵੀ ਤੁਸੀਂ ਬਲੇਮਿੰਗ ਪਾਕਿਸਤਾਨ ਨੂੰ ਕਰ ਦਿਓ। ਇਹ ਵੀ ਇੱਕ ਉਸੇ ਦਾ ਹਿੱਸਾ ਹੈ, ਉਹਦਾ ਹਿੱਸਾ ਹੈ। ਲੇਕਿਨ ਮੈਂ ਚਾਹ ਰਿਹਾ ਕਿ ਜ਼ਰਾ ਹੁਣ ਤੁਸੀਂ ਇਹਦੇ ਤੇ ਆ ਜਾਓ ਕਿ ਇਹ ਹੁਣ ਅੱਗੇ ਕੀ ਹੋਣ ਜਾ ਰਿਹਾ, ਅੱਗੇ ਜਿਹੜਾ ਮੁਸਤਕਬਲ ਤੇ ਕੀ ਅਸਰਾਤ ਹੋਏਗਾ। ਅਗਲਾ ਮਰਹਲਾ ਜਿਹੜਾ ਹੈ ਨਾ, ਉਹ ਪਾਕਿਸਤਾਨ ਦੀ ਜਿਹੜੀ ਸਿਆਸੀ ਜਮਾਤਾਂ ਨੇ ਉਹਨਾਂ ਨੂੰ ਬੜੀ ਜ਼ਿੰਮੇਵਾਰੀ ਦਾ ਮੁਜ਼ਾਹਰਾ ਕਰਨਾ ਪਏਗਾ। ਇਹ ਜ਼ਿਆਦਾ ਦੇਰ ਜਿਹੜੀ ਰਵਾਇਤੀ ਸਿਆਸਤ ਅੱਗੇ ਉਹ ਕਰਦੇ ਆ ਰਹੇ ਨੇ ਨਾ, ਮਤਲਬ ਕਿ ਬਲੇਮ ਗੇਮ ਇੱਕ ਦੂਸਰੇ ਦੇ ਉੱਤੇ ਕਰ ਰਿਹਾ ਜਾਂ ਜੋੜ ਤੋੜ ਸਾਜ਼ਿਸ਼ੀ ਕੰਮ, ਉਹਨੂੰ ਹਟਾ ਕੇ ਤੇ ਉਹਨੂੰ ਲਾਤਾ ਤੇ ਉਹਦੇ ਖਿਲਾਫ ਦੋ ਬੰਦੇ, ਇਸ ਤਰ੍ਹਾਂ ਤੁਸੀਂ ਜ਼ਿਆਦਾ ਦੇਰ
ਕਾਮਯਾਬ ਨਹੀਂ ਹੋ ਸਕਦੇ। ਹੁਣ ਤੁਹਾਨੂੰ ਇੱਕ ਕੈਟਲਿਸਟ ਦੇ ਤੌਰ ਦੇ ਉੱਤੇ ਇੱਕ ਪੋਲਿਟਿਕਸ ਆਪਣੀ ਕਰਨੀ ਪਏਗੀ। ਤੁਹਾਨੂੰ ਇੱਕ ਇਹ ਨਹੀਂ ਹੁਣ ਕਰਨਾ ਪਏਗਾ ਜੀ ਮੇਰੇ, ਕਿਉਂਕਿ ਉਧਰ ਵੀ ਤਲੁਕਾਤ ਨੇ, ਮਸਲਤ ਅੰਦੇਸ਼ੀਆਂ, ਤੁਹਾਨੂੰ ਟੈਰਰਿਜ਼ਮ ਦੇ ਖਿਲਾਫ ਇੱਕ ਬੜਾ ਖੜੇ ਹੋਣਾ ਪਏਗਾ। ਉਹਦੇ ਖਿਲਾਫ ਤੁਹਾਨੂੰ ਇੱਕ ਨਜ਼ਰਿਆਤੀ ਬਿਆਨੀਏ ਦਾ ਬਣਾਉਣਾ ਪਏਗਾ, ਔਰ ਜਿਹੜੇ ਉਹਨਾਂ ਦੇ ਸਹੂਲਤਕਾਰ ਨੇ ਉਹਨਾਂ ਦੇ ਖਿਲਾਫ ਤੁਹਾਨੂੰ ਬੜਾ ਸਖਤ ਐਕਸ਼ਨ ਕਰਨਾ ਪਏਗਾ। ਦੇਖੋ ਇਹ ਦੋਨੋਂ ਚੀਜ਼ਾਂ ਚਾਲ ਨਾਲ ਚੱਲਣਗੀਆਂ। ਤੁਸੀਂ ਇਨਸੈਂਟਿਵ ਵੀ ਦੇਣਾ ਤੇ ਤੁਸੀਂ ਪਨਿਸ਼ਮੈਂਟ ਵੀ ਕਰਨਾ, ਤੁਸੀਂ ਪਨਿਸ਼ ਵੀ ਕਰਨਾ। ਜਿਸਲੇ ਦੇਖੋ ਆਪਣਾ ਬੱਚਾ ਵੀ ਅਗਰ ਉਹ ਸ਼ਰਾਰਤਾਂ ਕਰਨ ਲੱਗ ਪਵੇ, ਆਪਣੇ ਘਰ ਦੇ ਦੂਸਰੇ ਭੈਣਾਂ ਭਰਾਵਾਂ ਵਾਸਤੇ ਉਹ ਮਸਾਇਲ ਪੈਦਾ ਕਰਨ ਲੱਗ ਪਵੇ, ਤੇ ਉਸ ਬੱਚੇ ਨੂੰ ਜਾਂ ਤੇ ਅਸੀਂ ਉਹਨੂੰ ਆਗ ਕਰਨਾ ਪੈਂਦਾ। ਤੁਸੀਂ ਰੋਜ਼ ਅਖਬਾਰਾਂ 'ਚ ਪੜ੍ਹਦੇ ਨਹੀਂ ਕਿ ਆਗਨਾਮੇ ਆਏ ਹੁੰਦੇ ਨੇ ਕਿ ਮੈਂ ਇਹਨਾਂ ਦੇ ਕਾਲੋ ਫੇਲ ਦਾ ਕੋਈ ਜ਼ਿੰਮੇਦਾਰ ਨਹੀਂ, ਉਹਨੂੰ ਘਰੋਂ ਕੱਢਣਾ ਪੈਂਦਾ। ਤੇ ਜਾਂ ਤੁਸੀਂ ਅਗਰ ਉਸ ਨੌਬਤ ਆਉਣ ਤੋਂ ਪਹਿਲੇ ਉਹਨੂੰ ਪਨਿਸ਼ ਕਰਨਾ ਪੈਂਦਾ, ਉਹਨੂੰ ਠੀਕ ਕਰਨਾ ਪੈਂਦਾ ਕਿ ਜੀ ਇਹ ਤੇਰੇ ਨਾਲ ਹੋਏਗਾ। ਇੰਝ ਹੀ ਜਿਹੜੇ ਪਾਕਿਸਤਾਨ ਦੇ ਵਿੱਚ ਮੂੰਹ ਜ਼ੋਰ ਐਲੀਮੈਂਟ ਹੈ, ਪਾਕਿਸਤਾਨ ਦੇ ਅੰਦਰ ਉਹ ਕੰਮ ਕਰ ਰਿਹਾ, ਟੈਰਰਿਜ਼ਮ ਦੀ ਸਹੂਲਤ ਕਰ ਰਿਹਾ, ਟੈਰਰਿਜ਼ਮ ਨੂੰ ਗਲੋਰੀਫਾਈ ਕਰ ਰਿਹਾ, ਉਹ ਪਾਕਿਸਤਾਨ ਦੇ ਆਵਾਮ ਦੇ ਵਾਈਟਲ ਇੰਟਰਸਟ ਦੇ ਖਿਲਾਫ ਚੱਲ ਰਿਹਾ। ਐਸੇ ਇੰਟਰਸਟ ਜਿਹੜੇ ਮੁਲਕ ਦੀ ਰਿਆਸਤ ਵਾਸਤੇ ਖਤਰਾਤ ਬਣ ਰਹੇ ਹੋਣ, ਉਹਨਾਂ ਦੇ ਖਿਲਾਫ ਉਹਨਾਂ ਨੂੰ ਰੋਕਣ ਵਾਸਤੇ ਤੁਹਾਨੂੰ ਇਹ ਦੋਨੋਂ ਪਾਲਿਸੀਆਂ ਲੈ ਕੇ ਚੱਲਣੀਆਂ ਪੈਣੀਆਂ ਨੇ। ਔਰ ਇਹ ਅੱਗੇ ਹੋਣਾ, ਕਿਉਂਕਿ ਹੁਣ ਨਾ ਤੇ ਐਸਟੈਬਲਿਸ਼ਮੈਂਟ ਨੇ ਤੁਹਾਡੀ ਲਾੜ ਲੜਾਣੇ ਨੇ, ਇਹ ਬੋਝ ਸਾਰਾ ਸਿਆਸਤਦਾਨਾਂ ਦੇ ਉੱਤੇ ਆ ਗਿਆ। ਤੁਸੀਂ ਹੁਣ ਆਪਣੀ ਵਰਤ ਸਾਬਤ ਕਰਨੀ ਹੈ, ਔਰ ਕਿ ਵੀ ਅਸੀਂ ਹਕੂਮਤ ਕਰਨ ਦੇ ਹੱਕਦਾਰ ਹਾਂ। ਤੁਸੀਂ ਹੁਣ ਕਿਸੇ ਦੇ ਨਜ਼ਰ ਤੁਸੀਂ ਇਹ ਨਹੀਂ ਕਹਿ ਸਕਦੇ ਸਾਨੂੰ ਫੌਜ ਨੇ ਨਹੀਂ ਕੰਮ ਕਰਨ ਦਿੱਤਾ, ਜਿਵੇਂ ਹੁਣ ਇਮਰਾਨ ਖਾਨ ਕਹਿ ਰਿਹਾ ਫੌਜ ਨੇ ਨਹੀਂ ਕੰਮ ਕੀਤਾ। ਵੀ ਤੈਨੂੰ ਬੰਦਾ ਪੁੱਛੇ ਕਿ ਯਾਰ ਮੌਜਾਂ ਕਰਨ ਵਾਸਤੇ ਤੂੰ ਹੈ, ਤਾਂ ਜਿਸ ਵੇਲੇ ਤੁਹਾਨੂੰ ਇਕਤਦਾਰ ਤੋਂ ਹਟਾਤਾ ਗਿਆ ਤੇ ਜਦੋਂ ਤੁਹਾਡੇ ਕੋਲ ਪੁੱਛਗਿੱਛ ਹੋਈ ਤੇ ਤੁਸੀਂ ਕਹਿੰਦੇ ਕੰਮ ਨਹੀਂ ਕਰਨ ਦਿੱਤਾ, ਇਹ ਤਾਂ ਕੋਈ ਤਰੀਕਾ ਪਹਿਲੇ ਤਾਂ ਕਹਿੰਦੇ ਸੀ ਕਿ ਬੜੇ ਜਮਹੂਰੀਅਤ ਪਸੰਦ ਨੇ। ਹੁਣ ਇੰਜ ਹੀ ਅਗਰ ਨੂਨ ਲੀਗ ਵਾਲੇ ਨੇ, ਪੀਪਲਸ ਪਾਰਟੀ ਵਾਲੇ ਨੇ, ਬਾਕੀ ਜਿਹੜੇ ਇਕਤਦਾਰ 'ਚ ਨੇ, ਇਹ ਕੱਲ ਨੂੰ ਕਹਿਣਾ ਸ਼ੁਰੂ ਕਰਦੇ ਸਾਨੂੰ ਫੌਜ ਨੇ ਨਹੀਂ ਕਰਨ ਦਿੱਤਾ, ਤੇ ਇਹ ਨੈਰੇਟਿਵ ਤੁਹਾਡਾ ਨਹੀਂ ਜੇ ਹੁਣ ਚੱਲਣਾ। ਯਾਨੀ ਹੁਣ ਕੰਮ ਸਾਬਤ ਕਰਨਾ ਪੈਣਾ ਕਿ ਅਸੀਂ ਇਹ ਲੈ ਗਏ ਹਾਂ ਹਕੂਮਤ ਚਲਾਉਣ ਦੇ, ਅਸੀਂ ਮੁਲਕ ਨੂੰ ਚਲਾਉਣ ਦੇ ਇਹ ਲੈ ਗਏ ਹਾਂ, ਔਰ ਉਹ ਤੁਸੀਂ ਟਾਰਗੇਟਸ ਤੁਸੀਂ ਅਚੀਵ ਕਰਨੇ ਨੇ, ਜਿਹੜੇ ਇਰੀਟੈਂਟਸ ਨੇ ਉਹ ਤੁਸੀਂ ਦੂਰ ਕਰਨੇ ਨੇ। ਮੈਨੂੰ ਲੱਗਦਾ ਕਿ ਮੁਸਤਕਬਲ ਦੇ ਵਿੱਚ ਪਾਕਿਸਤਾਨ ਵਾਸਤੇ ਹਾਲਾਤ ਬਹੁਤ ਬਿਹਤਰ ਹੋਣਗੇ, ਕਿਉਂਕਿ ਪ੍ਰੈਸ਼ਰ ਵਧੇਗਾ, ਆਵਾਮ ਨੂੰ ਪਤਾ ਚੱਲ ਰਿਹਾ, ਉਹ ਦੇਖ ਰਹੇ ਨੇ। ਉਹ ਜ਼ਿਆਦਾ ਦੇਰ ਤੱਕ ਇਹ ਤੁਹਾਡੇ ਜਿਹੜੇ ਜਾਲੀ ਮਕਬੂਲੀਅਤ ਦੇ ਬਿਆਨੀਏ ਨੇ ਇਹ ਜ਼ਿਆਦਾ ਦੇਰ ਹੁਣ ਨਹੀਂ ਚੱਲਣੇ। ਇਹ ਗੁਬਾਰਾ ਜਿਹੜਾ ਹੈ ਨਾ ਇਹਨੇ ਫਟਣਾ, ਤੁਹਾਨੂੰ ਆਪਣਾ ਕੰਮ ਕਰਨਾ ਪੈਣਾ। ਇਹ ਮੇਰਾ ਤੇ ਇਹਦੇ ਚ ਟੇਕ ਜੇ ਤੁਹਾਡਾ ਮੈਨੂੰ ਪਤਾ ਕੋਈ ਨਹੀਂ ਕਿ ਤੁਸੀਂ ਨਹੀਂ, ਮੈਂ ਵੀ ਜੋ ਤੁਸੀਂ ਕਿਹਾ ਤੁਹਾਡੇ ਨਾਲ ਹੀ ਮੁਲਕ ਦੇ ਹਵਾਲੇ ਨਾਲ ਤੇ ਅਸੀਂ ਤੁਹਾਡੇ ਨਾਲ ਹਾਂ। ਅੱਛਾ, ਮੈਂ ਕਿਹਾ ਪਤਾ ਨਹੀਂ ਗੱਡੀ ਦਾ ਪੈਟਰੋਲ ਮੁੱਕ ਗਿਆ, ਕਿਉਂਕਿ ਅੱਜ ਬ੍ਰੇਕ ਨਹੀਂ ਪੈਟਰੋਲ ਤੇ ਬਹੁਤ ਹੈ, ਠੀਕ ਹੈ, ਲੇਕਿਨ ਟਾਈਮ ਜਿਹੜਾ ਨਾ ਅੱਜ ਹੁਣ ਜਿਹੜਾ ਨਾ ਟਾਈਮ ਮੁੱਕ ਗਿਆ। ਜੋ ਦਿਲ ਮੰਗੇ ਔਰ ਲੇਕਿਨ ਚਲ ਨਾਜ਼ਰੀਨ, ਤੁਸੀਂ ਅੱਜ ਬੜਾ ਤਫਸੀਲ ਲਈ ਜੋ ਸਾਡਾ ਤਜਜ਼ੀਆ ਸੁਣਿਆ, ਗੂੜੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਨੇ ਕਈ ਦਿਨਾਂ ਤੋਂ ਇਹਨਾਂ ਚੀਜ਼ਾਂ ਲਈ ਇਸ਼ਾਰਾ ਕਰ ਰਹੇ ਸਨ, ਤੇ ਉਹ ਕੱਲ ਉਹਨਾਂ ਨੇ ਕਹਿ ਦਿੱਤਾ, ਕੈਟੇਗੋਰੀਕਲੀ ਕਹਿ ਦਿੱਤਾ ਸੀ ਕਿ ਜਨਾਬ ਹੁਣ ਤੇ ਕੌੜੀਆਂ ਗੱਲਾਂ ਜਿਹੜੀਆਂ ਨੇ ਉਹੀ ਹੋਣੀਆਂ ਨੇ। ਤੇ ਬਹਰਹਾਲ ਮੁਲਕ ਦੇ ਹਵਾਲੇ ਨਾਲ, ਮੁਲਕੀ ਸਲਾਮਤੀ ਦੇ ਮਾਮਲਾ ਜਿੰਨੇ ਵੀ ਨੇ ਉਹਦੇ ਤੇ ਅਸੀਂ ਇਹੀ ਦੁਆ ਗਵਾ ਕਿ ਅੱਲਾਹ ਤਾਲਾ ਮੁਲਕ ਦੇ ਨੂੰ ਸਲਾਮਤ ਰੱਖੇ, ਜਿੰਨੇ ਵੀ ਸਾਡੇ ਮਸਾਇਲ ਨੇ ਉਹ ਦੂਰ ਹੋਣ। ਤੇ ਐਸੇ ਨਾਲ ਜੀ ਵਕਤ ਹੋ ਗਿਆ ਖਤਮ, ਤੇ ਕੱਲ ਹਾਜ਼ਰ ਹੋਵਾਂਗੇ ਐਸੇ ਵੇਲੇ ਤੇ ਕਰਾਂਗੇ ਗੂੜੀ ਗੱਲ ਲਤੀਫ ਚੌਧਰੀ ਦੇ ਨਾਲ।